ਪੰਜਾਬੀ ਰੇਡੀਓ USA ਦੇ ਇਸ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਤੇ ਦੇਖ ਰਹੇ ਹੋ। ਨਾਲ ਹੀ ਸਾਡੇ ਸਾਰੇ AM ਤੇ FM ਸਟੇਸ਼ਨ ਤੇ ਸਾਨੂੰ ਸੁਣ ਰਹੇ ਹੋ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਪ੍ਰੋਗਰਾਮ ਖਬਰ ਦੀ ਨਜ਼ਰ ਦੇ ਵਿੱਚ ਸਾਨੂੰ ਪੰਜਾਬ ਤੋਂ ਖਬਰਾਂ ਦੱਸਦੇ ਨੇ ਤਫਸੀਲ ਪੂਰਵਕ ਤਬਸਰੇ ਦੇ ਨਾਲ ਬਲਤੇਜ ਪੰਨੂ ਜੀ। ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਜੁੜਦੇ ਹਾਂ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਵਾਲੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਉਸ ਤੋਂ ਬਾਅਦ ਗੁਰਦੀਪ ਸਿੰਘ ਬਿਰਦੀ ਜੀ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਉਸ ਤੋਂ ਬਾਅਦ ਸਤਨਾਮ ਸਿੰਘ ਸ਼ੇਰਗਿੱਲ ਜੀ। ਸਤਨਾਮ ਸਿੰਘ ਸ਼ੇਰਗਿੱਲ ਜੀ ਤੋਂ ਬਾਅਦ ਮਨਜੀਤ ਸਿੰਘ ਦੀਵਾਨਾ ਤੇ ਬੂਟਾ ਸਿੰਘ ਰਾਣੀਪੁਰ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਆਓ ਸਾਂਝ ਪਾਉਂਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਉਸ ਤੋਂ ਬਾਅਦ ਉਹਨਾਂ ਤੋਂ ਜਾਣਦੇ ਹਾਂ ਖਬਰਾਂ ਦੀ ਤਫਸੀਲ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਪੰਜਾਬੀ ਰੇਡੀਓ USA ਤੇ। ਜੀ ਧੰਨਵਾਦ ਪ੍ਰਵੀਨ ਜੀ, ਬਹੁਤ ਮਿਹਰਬਾਨੀ। ਜੀ ਪੰਨੂ ਸਾਹਿਬ, ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਜਦੋਂ ਗੱਲ ਆਉਂਦੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਹਰ ਵਾਰ ਬਾਤ ਤਫਸੀਲ ਤੁਸੀਂ ਚੀਜ਼ਾਂ ਨੂੰ ਖੰਗਾਲਿਆ ਹੈ ਔਰ ਇਨਸਾਈਡ ਸਟੋਰੀ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪੰਜਾਬ ਦੇ ਹਿੱਤਾਂ ਤੋਂ ਹੀ ਆਪਾਂ ਗੱਲ ਕਰ ਲਈਏ ਪੰਨੂ ਸਾਹਿਬ, ਵੀ ਖਬਰ ਜਿਹੜੀ ਆ ਰਹੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ। ਵੀ ਕੇਂਦਰ ਦਾ BBMB ਚੰਡੀਗੜ੍ਹ ਤੋਂ ਬਾਅਦ ਹੁਣ ਇੱਕ ਹੋਰ ਝਟਕਾ ਵਾ ਪੰਜਾਬ ਨੂੰ, ਤੇ ਝਟਕਾ ਇਹ ਹੈ ਵੀ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਹੈ ਨਹੀਂ ਕਹਿੰਦੇ ਜੀ। ਦੇਖੋ, ਕੇਂਦਰ ਤੋਂ ਕੋਈ ਪੰਜਾਬ ਦੇ ਵਾਸਤੇ ਚੰਗੀ ਖਬਰ ਆਈ ਹੋਵੇ ਮੈਂ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਿਆ ਨਹੀਂਗਾ ਜੀ। ਅਸਲ ਦੇ ਵਿੱਚ ਵੀ ਸਾਨੂੰ ਇਹ ਲੱਗਿਆ ਹੋਵੇ ਵੀ ਕੇਂਦਰ ਸਰਕਾਰ ਲਓ ਜੀ ਪੰਜਾਬ ਦੇ ਨਾਲ ਖੜ ਗਏ ਜੀ। ਪੰਜਾਬ ਦੇ ਜੇ ਝਟਕਿਆਂ ਦੀ ਗੱਲ ਕਰਨੀ ਹੋਵੇ ਤੇ ਇੰਨੇ ਝਟਕੇ ਨੇ ਕਿ ਸ਼ਾਇਦ ਕੋਈ ਹੋਰ ਸੂਬਾ ਹੁੰਦਾ ਤੇ ਉਹ ਉੱਠ ਨਾ ਸਕਦਾ, ਉੱਭਰ ਨਾ ਸਕਦਾ। ਜੇ ਇਹ ਸਰਵਾਈਵ ਕਰੀ ਗਿਆ ਪੰਜਾਬ ਝਟਕਿਆਂ ਦੇ ਬਾਵਜੂਦ ਤਾਂ ਉਹ ਪੰਜਾਬ ਹੀ ਸੀਗਾ ਜਿਹੜਾ ਸਰਵਾਈਵ ਕਰ ਗਿਆ। ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਕਿਸਾਨ ਅੰਦੋਲਨ ਹੋਇਆ ਉਹਦੇ ਵਿੱਚ ਪੰਜਾਬ ਬੀਡੀ ਲੱਗਿਆ, ਇਹ ਚੁੱਭਦਾ ਔਰ ਕਿ ਉਹ ਕਿਉਂ ਅੱਗੇ ਲੱਗਿਆ। ਇਸ ਵੇਲੇ ਕਣਕ ਜਿਹਦੀ ਕਿ ਵਿਸ਼ਵ ਦੇ ਵਿੱਚ ਮੰਗ ਬਹੁਤ ਵੱਡੀ ਆ, ਪ੍ਰਾਈਵੇਟ ਪਲੇਅਰ ਜਿਹੜੇ ਨੇ ਉਹ ਕਿਸਾਨਾਂ ਦੇ ਖੇਤਾਂ ਦੀਆਂ ਵੱਟਾਂ ਦੇ ਉੱਤੇ ਤੁਰੇ ਫਿਰਦੇ ਨੇ, ਰੇਟ ਲਾਉਂਦੇ ਕਿ ਇੰਨਾ ਲੈ ਲਓ ਤੁਸੀਂ, ਸਿੱਧੀ ਸਾਡੇ ਵੱਲ ਸੁੱਟ ਦਿਓ। ਐਡੀ ਅਹਿਮੀਅਤ ਆ ਪੰਜਾਬ ਦੀ, ਪਰ ਦੂਜੇ ਪਾਸੇ ਪੰਜਾਬ ਨੂੰ ਹੇਠਾਂ ਸੁੱਟਣ ਦੇ ਯਤਨ ਵੀ ਜਾਰੀ ਨੇ। ਚਾਹੇ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਤੁਸੀਂ ਮਾਮਲਾ ਲਾ ਲਓ, ਚੰਡੀਗੜ੍ਹ ਵਾਲਾ ਮਾਮਲਾ ਲਾ ਲਓ। ਇਹ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਦਿੱਤੀ ਸੀਗੀ ਪੰਜਾਬ ਸਰਕਾਰ ਨੇ ਕਿ ਸਾਨੂੰ ਜਿਹੜੀ ਕੇਂਦਰੀ ਪੂਲ ਦੇ ਵਿੱਚੋਂ ਇਹ ਬਿਜਲੀ ਦਿੱਤੀ ਜਾਵੇ। ਅਨਐਲੋਕੇਟਡ ਪੂਲ ਜਿਹੜਾ ਜਿਹਨੂੰ ਪੰਜਾਬ ਦੇ ਵਿੱਚ ਦਿੱਤੀ ਜਾਂਦੀ। ਸਿਆਲਾਂ ਦੇ ਵਿੱਚ ਸਾਰੇ ਸੂਬੇ ਜਿਹੜੇ ਨੇ ਨਾ ਉਹ ਇੱਥੇ ਬਿਜਲੀ ਜਮ੍ਹਾਂ ਕਰਾਉਂਦੇ ਆ ਜਦੋਂ ਇਹ ਲੋੜ ਨਹੀਂ ਹੁੰਦੀ, ਤੇ ਫਿਰ ਗਰਮੀਆਂ ਦੇ ਵਿੱਚ ਇਹ ਬਿਜਲੀ ਆਪਣੇ ਹਿੱਸੇ ਦੀ ਮੰਗਦੇ ਆ, ਜਿਹੜਾ ਉਹਨਾਂ ਦਾ ਰਾਈਟ ਬਣਦਾ। ਜਦੋਂ ਪਿਛਲੇ ਦਿਨੀ ਇਹ ਬਿਜਲੀ ਦੀ ਮੰਗ ਕੀਤੀ ਗਈ ਤਾਂ ਇਹ ਇਨਕਾਰ ਕਰ ਦਿੱਤਾ ਗਿਆ ਬਿਲਕੁਲ ਕਲੀਅਰ ਕਿ ਤੁਹਾਨੂੰ ਇਹ ਬਿਜਲੀ ਨਹੀਂ ਮਿਲਣੀ। ਕੋਲਾ ਸੰਕਟ ਡੂੰਘਾ ਹੋ ਗਿਆ ਹੈ ਔਰ ਪੰਜਾਬ ਨੇ ਨਾਰਦਰਨ ਰੀਜਨਲ ਪਾਵਰ ਕਮੇਟੀ ਦੇ ਕੋਲੋਂ 750 ਮੈਗਾਵਾਟ ਬਿਜਲੀ ਲੈਣ ਦੀ ਦਰਖਾਸਤ ਦਿੱਤੀ ਸੀਗੀ ਜੀ। ਔਰ ਜਿਹੜਾ ਇਹ ਅਨਐਲੋਕੇਟਡ ਪੂਲ ਹੈ ਉਹਦੇ ਵਿੱਚ 1522 ਮੈਗਾਵਾਟ ਬਿਜਲੀ ਅਵੇਲੇਬਲ ਹੈ। ਜਿਹੜੀ ਚਿੱਠੀ ਲਿਖੀ ਸੀਗੀ ਪੰਜਾਬ ਨੇ ਉਹਦੇ ਵਿੱਚ ਪਾਵਰ ਕਮੇਟੀ ਨੇ ਜਿਹੜੀ ਵਾਪਸੀ ਚਿੱਠੀ ਲਿਖੀ ਉਹਦੇ ਵਿੱਚ ਇਹ ਕਿਹਾ ਕਿ ਅਸੀਂ ਜਿਹੜੀ ਆ ਉੱਤਰਾਖੰਡ, ਜੰਮੂ ਕਸ਼ਮੀਰ, ਲਦਾਖ, ਚੰਡੀਗੜ੍ਹ ਇਹਨਾਂ ਸਾਰਿਆਂ ਨੂੰ ਬਿਜਲੀ ਦੀ ਸਿਫਾਰਿਸ਼ ਕਰ ਦਿੱਤੀ, ਪੰਜਾਬ ਨੂੰ ਸਾਈਡ ਤੇ ਰੱਖਤਾ। ਔਰ ਇਸ ਚਿੱਠੀ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ ਕਿ ਹਰਿਆਣੇ ਨੇ ਇਸ ਪੂਲ ਦੇ ਵਿੱਚੋਂ ਬਿਜਲੀ ਲੈਣ ਲਈ ਕੋਈ ਐਪਲੀਕੇਸ਼ਨ ਨਹੀਂ ਪਾਈ। ਇਹ ਚਿੱਠੀ ਆਉਣ ਦੀ ਦੇਰ ਸੀ, ਹੋਇਆ ਕਿ ਹਰਿਆਣੇ ਤੋਂ ਚਿੱਠੀ ਪਵਾਈ ਗਈ ਔਰ ਜਿਹੜੀ 28 ਮਾਰਚ ਨੂੰ ਜਿਹੜੀ ਇਹ ਚਿੱਠੀ ਪਾਈ ਗਈ, ਹੱਥੋਂ ਹੱਥੀ ਕੇਂਦਰ ਦੀ ਸਰਕਾਰ ਨੇ ਉਹ ਚਿੱਠੀ ਮਾਰਕ ਕਰਕੇ ਭੇਜ ਦਿੱਤੀ ਤੇ ਇਹਦੇ ਵਿੱਚ ਇਹ ਲਿਖਤਾ ਕਿ 1 ਅਪ੍ਰੈਲ ਤੋਂ 31 ਅਕਤੂਬਰ ਤੱਕ 728.68 ਮੈਗਾਵਾਟ ਬਿਜਲੀ ਹਰਿਆਣੇ ਨੂੰ ਜਾਰੀ ਕਰ ਦਿਓ ਜੀ। ਠੀਕ ਹੈ। ਔਰ ਪਾਵਰ ਕਮੇਟੀ ਨੇ 40% ਦੀ ਬਿਜਲੀ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਹਨੂੰ ਰੱਦ ਕਰ ਦਿੱਤਾ ਗਿਆ। ਤਰਕ ਇਹ ਦਿੱਤਾ ਗਿਆ ਕਿ ਪਾਵਰਕਾਮ ਨੂੰ ਟਾਟਾ ਮੁੰਦਰਾ ਤੋਂ 475 ਮੈਗਾਵਾਟ ਬਿਜਲੀ ਸਪਲਾਈ ਮਿਲਦੀ ਸੀ, ਉਹ ਬੰਦ ਹੋ ਗਈ ਆ, ਜਿਹਦੇ ਕਰਕੇ ਕੇਂਦਰ ਦੇ ਇਸ ਪੂਲ ਚੋਂ ਪੰਜਾਬ ਨੂੰ ਬਿਜਲੀ ਸਪਲਾਈ ਦਿੱਤੀ ਜਾਵੇ। ਬਿਜਲੀ ਦੇ ਵਾਸਤੇ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਹਰਿਆਣੇ ਨੂੰ ਬਿਨਾਂ ਮੰਗੇ ਬਿਜਲੀ ਦੇ ਦਿੱਤੀ ਗਈ। ਪੰਜਾਬ ਨੂੰ ਠੋਸ ਦਲੀਲ ਦੇ ਬਾਵਜੂਦ ਨਾ
ਕਰ ਦਿੱਤੀ ਗਈ। ਜੀ ਜੀ ਜਦੋਂ ਹਰਿਆਣਾ ਬਣਿਆ ਸੀ, ਹੂੰ ਹਰਿਆਣੇ ਵਾਲਿਆਂ ਨੇ ਤਾਂ ਇੱਕ ਦਿਨ ਵੀ ਸੰਘਰਸ਼ ਨਹੀਂ ਨਾ ਕੀਤਾ ਕਿ ਹਰਿਆਣਾ ਬਣਾਓ। ਹਿਮਾਚਲ ਵਾਲਿਆਂ ਨੇ ਇੱਕ ਦਿਨ ਸੰਘਰਸ਼ ਨਹੀਂ ਕੀਤਾ ਕਿ ਹਿਮਾਚਲ ਬਣਾਓ। ਪੰਨੂ ਸਾਹਿਬ ਟੁੱਟੇ ਤੇ ਪੰਜਾਬ ਸੀ। ਹੁਣ ਵੇਖਣਾ, ਹਾਂਜੀ, ਬਿਲਕੁਲ ਇਹ ਵੇਖਣਾ ਹੁਣ ਇਹ ਹੋਊਗਾ ਜੀ ਪ੍ਰਵੀਨ, ਕਿ ਜਿਹੜੇ ਇਹ ਗੱਲ ਕਹਿੰਦੇ ਆ ਪਿਛਲੇ ਦਿਨਾਂ ਤੋਂ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਨੇ ਸਰਕਾਰੀ ਬਾਬੂ, ਉਹਨਾਂ ਦੇ ਵਾਸਤੇ ਤਾਂ ਉਹ ਕਹਿੰਦੇ ਸੀ ਇਹ ਤਾਂ ਉਹਨਾਂ ਦੀ ਚਰੋਕਣੀ ਮੰਗ ਸੀ, ਪੂਰੀ ਹੋ ਗਈ ਆ। ਵੀ ਇਹ ਹੁਣ ਹਰਿਆਣੇ ਦੀ ਚਰੋਕਣੀ ਮੰਗ ਸੀ ਜਿਹੜੀ ਪੂਰੀ ਕੀਤੀ ਗਈ, ਔਰ ਪੰਜਾਬ ਦੀ ਠੁਕਰਾਈ ਕਿਉਂ ਗਈ ਹੈ? ਜੀ ਬਿਲਕੁਲ। ਇਹ ਸਮਾਂ ਹੈ ਜਦੋਂ ਇੱਕ ਤੋਂ ਬਾਅਦ ਇੱਕ ਕੇਂਦਰ ਦੀ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਦੇ ਵਾਸਤੇ ਇਹੋ ਜਿਹੇ ਫੈਸਲੇ ਲੈ ਰਹੀ ਆ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਮਾਮਲੇ ਦੇ ਉੱਤੇ ਇਕੱਠੀਆਂ ਹੁੰਦੀਆਂ ਨੇ ਜਾਂ ਨਹੀਂ? ਵਿਰੋਧੀ ਧਿਰਾਂ ਵੈਸੇ ਲੈ ਦੇ ਕੇ ਹੈ ਕਿਹੜੀਆਂ ਨੇ? ਇੱਕ ਤਾਂ ਅਕਾਲੀ ਦਲ ਤਾਂ ਉਹ ਕਿਤੇ ਹੈ ਨੀਗਾ, ਉੱਡ ਪੁੱਟ ਗਿਆ, ਤੇ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਆਪਣੀਆਂ ਮੀਟਿੰਗਾਂ, ਕੋਈ 8 ਕੁ ਜਾਣੇ ਇੱਧਰ 10 ਕੁ ਜਾਣੇ ਉੱਧਰ ਇਕੱਠੇ ਹੁੰਦੇ ਫਿਰਦੇ ਆ, ਪ੍ਰਧਾਨ ਕਿਹਨੂੰ ਬਣਾਉਣਾ ਤੇ ਵਿਰੋਧੀ ਧਿਰ ਦਾ ਨੇਤਾ ਕਿਹਨੂੰ ਬਣਾਉਣਾ। ਇਸ ਕਰਕੇ ਉਧਰੋਂ ਕੋਈ ਬਹੁਤੀ ਵੱਡੀ ਆਸ ਹੈ ਨਹੀਂ। ਇਹ ਇੱਕ ਝਟਕਾ ਹੈ ਪੰਜਾਬ ਦੇ ਵਾਸਤੇ। ਦੂਸਰਾ, ਕੇਂਦਰ ਦੀ ਸਰਕਾਰ ਇਹ ਚਾਹੂਗੀ ਕਿ ਇਹ ਝਟਕਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇ ਕੇ ਸਰਕਾਰ ਬਦਨਾਮ ਕਰਵਾਈ ਜਾਵੇ ਕਿ ਦੇਖੋ ਜੀ ਇਹਨਾਂ ਤੋਂ ਤਾਂ ਕੰਟਰੋਲ ਹੀ ਨਹੀਂ ਹੋਇਆ, ਬਿਜਲੀ ਹੈ ਨਹੀਂ। ਬਿਲਕੁਲ ਬਿਲਕੁਲ। ਇਹੀ ਤਾਂ ਪੋਲੀਟਿਕਸ ਦਾ ਹਿੱਸਾ ਨਾ ਪੰਨੂ ਸਾਹਿਬ, ਕਿ ਕਿਵੇਂ ਨਾ ਕਿਵੇਂ ਜਿਹੜੀ ਦੂਜੀ ਧਿਰ ਹੈ, ਜਿਹੜੀ ਇਸ ਵੇਲੇ ਡੋਮੀਨੇਟਡ ਆ ਜਾਂ ਇਸ ਵੇਲੇ ਸੱਤਾ ਦੇ ਵਿੱਚ ਆ, ਉਹਨੂੰ ਉਹਦੀਆਂ ਚੁਣੌਤੀਆਂ ਦੇ ਵਿੱਚ ਵਾਧਾ ਕੀਤਾ ਜਾਏ। ਪੰਜਾਬ ਸਰਕਾਰ ਦੀ ਗੱਲ ਜ਼ਰੂਰ ਕਰਾਂਗੇ ਪੰਨੂ ਸਾਹਿਬ। ਕੱਲ੍ਹ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਮੁਆਵਜ਼ੇ ਦੇ ਮੁੱਦੇ ਨੂੰ ਲੈ ਕੇ, ਗੱਲ ਮਮਤਾ ਬੈਨਰਜੀ ਦੀ ਵੀ ਕਰਾਂਗੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ। ਪਰ ਤੁਸੀਂ ਭਾਜਪਾ ਦੀ ਗੱਲ ਕੀਤੀ ਹੈ, ਕੇਂਦਰੀ ਭਾਜਪਾ ਦੀ, ਪਰ ਪੰਨੂ ਸਾਹਿਬ ਕਿਉਂ ਨਾ ਪੰਜਾਬ ਭਾਜਪਾ ਦੀ ਆਪਾਂ ਗੱਲ ਕਰ ਲਈ ਜਾਵੇ। ਜਿਹੜੇ ਪੰਜਾਬ ਭਾਜਪਾ ਦੇ ਆਗੂ ਆ ਪੰਨੂ ਸਾਹਿਬ, ਉਹ ਕਿਤੇ ਬੋਲਦੇ ਆ, ਵੋਟਾਂ ਤਾਂ ਪੰਜਾਬ 'ਚੋਂ ਹੀ ਲੈਣੀਆਂ ਇਹਨਾਂ ਨੇ, ਉਹ ਕਿਤੇ ਗੱਲ ਕਰਦੇ ਆ ਪੰਜਾਬ ਦੀ, ਜਾਂ ਪਛਾਣ ਉਹ ਗਵਾ ਚੁੱਕੇ ਆ ਪੰਜਾਬ ਦੇ ਮਸਲਿਆਂ ਨੂੰ ਲੈ ਕੇ? ਨਹੀਂ, ਤੁਸੀਂ ਇੱਕ ਇੱਕ ਗੱਲ ਜਿਹੜੀ ਸਾਹਮਣੇ ਲੈ ਆਓ। ਪਿਛਲੇ ਸਮੇਂ ਤੋਂ ਭਾਜਪਾ ਨੇ ਜਦੋਂ ਤੋਂ ਇਹ ਅਕਾਲੀ ਦਲ ਬਾਦਲ ਨਾਲੋਂ ਵੱਖਰੇ ਹੋਏ ਆ ਤੇ ਕਹਿੰਦੇ ਅਸੀਂ ਆਪਣੀ ਵੱਖਰੀ ਪਹਿਚਾਣ ਜਿਹੜੀ ਉਹ ਬਣਾਉਣੀ ਆ, ਤੇ ਉਹ ਬੰਦੇ ਤਾਂ ਖੜੇ ਕਰਕੇ ਦੇਖ ਲਏ, ਸਿੱਧੂ ਖੁੰਡੀ ਵਾਲਿਆਂ ਨਾਲ ਵੀ ਸਾਂਝ ਪਾ ਕੇ ਦੇਖ ਲਈ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਵੀ ਸਾਂਝ ਪਾ ਕੇ ਦੇਖ ਲਈ, ਖਿੱਦੋ ਖੁੰਡੀ ਵੀ ਉੱਡ ਗਈ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਦਲ ਵੀ ਜਿਹੜਾ ਉਹ ਉੱਡ ਗਿਆ। ਇਹਦਾ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਪੰਜਾਬ ਹੈ ਨਾ ਪ੍ਰਵੀਨ, ਤੁਸੀਂ ਤਾਂ ਜਾਣਦੇ ਹੋ, ਇਹਨੂੰ ਤੁਹਾਨੂੰ ਡਿਫਰੈਂਟ ਐਂਗਲ ਤੋਂ ਦੇਖਣਾ ਪਊਗਾ। ਬਿਲਕੁਲ। ਉਹਦੇ ਵਿੱਚ ਤੁਹਾਨੂੰ ਇਹਦਾ ਪਾਣੀ ਨੂੰ ਪਰਖਣਾ ਪਊਗਾ ਜੀ। ਪਾਣੀ ਨੂੰ ਪਰਖਣਾ ਇਹੋ ਪਊਗਾ ਕਿ ਜਿਹੜਾ ਪੰਜਾਬ ਦਾ ਪਾਣੀ ਪੀਣ ਵਾਲਾ ਉਹ ਸੋਚਦਾ ਕਿਵੇਂ ਆ, ਉਹ ਕਿਹੜੇ ਐਂਗਲ ਤੋਂ ਸੋਚਦਾ, ਉਹ ਡਿਫਰੈਂਟ ਐਂਗਲ ਤੋਂ ਸੋਚਦਾ ਹੈ। ਪਿਆਰ ਦੇ ਨਾਲ ਤੁਸੀਂ ਜੋ ਮਰਜ਼ੀ ਲੈ ਜਾਓ, ਡਰਾ ਕੇ ਨਹੀਂ ਤੁਸੀਂ ਕੁਛ ਇੱਥੋਂ ਲਿਜਾ ਸਕਦੇ। ਪੰਜਾਬ ਦੀ ਜਿਹੜੀ ਭਾਜਪਾ ਦੀ ਇਕਾਈ ਆ, ਇੱਥੋਂ ਦੇ ਆਗੂਆਂ ਦਾ ਸੂਬੇ ਦੇ ਜਿਹੜੇ ਭਖਦੇ ਮਸਲੇ ਆ, ਕੇਂਦਰ ਸਰਕਾਰ ਤੇ ਪਾਰਟੀ ਹਾਈ ਕਮਾਂਡ ਦੇ ਹੱਕ ਦੇ ਵਿੱਚ ਖੜਨਾ ਭਾਜਪਾ ਦੇ ਅਕਸ ਨੂੰ ਢਾਹ ਲੱਗਣ ਦਾ ਕਾਰਨ ਬਣਦਾ ਜਾ ਰਿਹਾ। ਠੀਕ ਹੈ। ਭਾਜਪਾ ਦੀ ਕਮਾਨ ਅਮਿਤ ਸ਼ਾਹ, ਕੇਂਦਰੀ ਹੁਕੂਮਤ ਤੇ ਨਰਿੰਦਰ ਮੋਦੀ ਹੋਰਾਂ ਦਾ ਕੰਟਰੋਲ ਹੋਣ ਦੇ ਕਰਕੇ ਪੰਜਾਬ ਦੇ ਆਗੂ ਸੂਬੇ ਦੇ ਬੁਨਿਆਦੀ ਹੱਕਾਂ ਸੰਬੰਧੀ ਕੇਂਦਰੀ ਆਗੂਆਂ ਦੇ ਪੱਖ ਦੇ ਵਿੱਚ ਨਿੱਤਰਦੇ ਰਹੇ ਆ। ਇਹੀ ਭਾਜਪਾ ਦੇ ਵਾਸਤੇ ਮੁਸ਼ਕਲ ਬਣ ਰਹੀ ਹੈ। ਬਿਲਕੁਲ। ਖੇਤੀ ਕਾਨੂੰਨ ਲੈ ਲਓ, ਤੁਸੀਂ BSF ਦਾ ਅਧਿਕਾਰ ਖੇਤਰ ਲੈ ਲਓ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਲੈ ਲਓ, ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਕੇਂਦਰੀ ਜਿਹੜੀ ਸੇਵਾ ਨਿਯਮ ਨੇ ਉਹ ਲਾਗੂ ਹੋਣ ਤੋਂ ਲੈ ਲਓ, ਆ ਨਵਾਂ ਹੁਣ ਜਿਹੜਾ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਵਾਲਾ ਲੈ ਲਓ। ਇਹਨਾਂ ਮਾਮਲਿਆਂ ਦੇ ਉੱਤੇ ਕਾਂਗਰਸ, ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਸਣੇ ਖੱਬੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਡਟ ਕੇ ਸਟੈਂਡ ਲਿਆ। ਪੰਜਾਬ ਦੇ ਭਾਜਪਾ ਆਗੂਆਂ ਦੇ ਵੱਲੋਂ ਕੇਂਦਰ ਦੇ ਫੈਸਲਿਆਂ ਨੂੰ ਪੰਜਾਬ ਪੱਖੀ ਕਰਾਰ ਦਿੱਤਾ ਗਿਆ, ਔਰ ਇਹਦਾ ਸਿਆਸੀ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਿਆ ਤੇ ਭੁਗਤਣਾ ਪਊਗਾ। ਠੀਕ ਹੈ। ਪੰਜਾਬ ਦੇ ਰਾਖੇ ਵਜੋਂ ਜਿਹੜੇ ਪ੍ਰਚਾਰੇ ਜਾਂਦੇ, ਕੈਪਟਨ ਅਮਰਿੰਦਰ ਸਿੰਘ ਵੀ BSF ਤੇ ਚੰਡੀਗੜ੍ਹ ਦੇ ਮਾਮਲੇ ਦੇ ਤੇ ਭਾਜਪਾ ਦੀ ਘੜੇੜੀ ਚੜ ਗਏ ਤੇ ਲੋਕਾਂ ਨੇ ਫਿਰ ਪਲਟਾ ਕੇ ਉਹ ਮਾਰੇ ਜੀ। ਔਰ ਪੰਜਾਬ ਦੇ ਜਿਹੜੇ ਭਾਜਪਾ ਦੇ ਪੁਰਾਣੇ ਆਗੂ ਆ, ਉਹ ਸੂਬੇ ਦੇ ਬੁਨਿਆਦੀ ਹੱਕਾਂ, ਖਾਸ ਕਰ ਪਾਣੀਆਂ ਦੇ ਮੁੱਦੇ, ਪੰਜਾਬੀ ਬੋਲਦੇ ਇਲਾਕੇ ਜਾਂ ਚੰਡੀਗੜ੍ਹ ਦੇ ਮੁੱਦੇ ਤੇ ਪੰਜਾਬ ਦੇ ਹੱਕ ਦੇ ਵਿੱਚ ਡਟ ਕੇ ਸਟੈਂਡ ਲੈਂਦੇ ਹੁੰਦੇ ਸੀ। ਚਾਹੇ ਉਹ ਤੁਸੀਂ 80ਵਿਆਂ ਦੇ ਵਿੱਚ ਜਿਹੜਾ ਹੁੰਦੀ ਸੀਗੀ ਪਾਰਟੀ ਜਨਤਾ ਪਾਰਟੀ, ਉਹ ਲਾ ਲਓ, ਜਾਂ ਉਦੋਂ ਪਹਿਲਾਂ ਜਨਸੰਘ ਹੁੰਦੀ ਸੀ, ਉਹ ਲਾ ਲਓ, ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੇ ਵਾਸਤੇ ਕੱਢਦੇ ਹੁੰਦੇ ਸੀਗੇ ਜੀ। ਭਾਜਪਾ ਦੇ ਉੱਤੇ ਨਵੀਂ ਪੀੜ੍ਹੀ ਦਾ ਦਬਦਬਾ ਕਾਇਮ ਹੋਇਆ ਤੇ ਪੰਜਾਬ ਦੇ ਆਗੂਆਂ ਨੇ ਆਪਣੇ ਆਪ ਨੂੰ ਕੇਂਦਰੀ ਆਗੂਆਂ ਦੇ ਮੂਹਰੇ
ਬਿਲਕੁਲ ਹੀ ਜਿਹੜਾ ਉਹ ਸੁੱਟ ਲਿਆ। ਜੀ ਬਿਲਕੁਲ। ਔਰ ਕੇਂਦਰੀ ਹਕੂਮਤ ਦੇ ਜਦੋਂ ਖੇਤੀ ਕਾਨੂੰਨ ਲਿਆਂਦੇ ਤਾਂ ਪੰਜਾਬ ਦੇ ਆਗੂਆਂ ਨੇ ਇਹਨਾਂ ਦੇ ਹੱਕ ਦੇ ਵਿੱਚ ਵਾਪਸ ਲੈਣ ਲਈ ਜੀ ਪ੍ਰਚਾਰ ਕੀਤਾ। ਹਾਲਾਂਕਿ ਭਗਵਾਂ ਪਾਰਟੀ ਦੇ ਆਗੂ ਜਿਹੜੇ ਸੀ ਹਾਂਜੀ ਉਹਨਾਂ ਲਈ ਜਨਤਕ ਸਮਾਗਮ ਕਰਨਾ ਦੁੱਭਰ ਹੋ ਗਿਆ। ਹਾਂਜੀ ਫਿਰ BSF ਦਾ ਦਾਇਰਾ ਵਧਿਆ, ਫਿਰ ਭਾਖੜਾ ਬਿਆਸ ਮੈਨੇਜਮੈਂਟ ਪ੍ਰਬੰਧਕੀ ਬੋਰਡ ਤੇ ਚੰਡੀਗੜ੍ਹ ਦੇ ਮੁੱਦੇ ਭਾਜਪਾ ਨੇ ਕੇਂਦਰ ਦਾ ਪੱਖ ਲਿਆ। ਭਾਜਪਾ ਦੇ ਜਿਹੜੇ ਕੁਝ ਸੀਨੀਅਰ ਆਗੂ ਨੇ ਉਹ ਚੁੱਪ ਕੀਤੇ ਇਹ ਗੱਲ ਕਹਿੰਦੇ ਆ ਅੰਦਰ ਖਾਤੇ ਕਿ ਪਾਰਟੀ ਆਗੂਆਂ ਨੇ ਅਹੁਦਿਆਂ ਦੇ ਲਾਲਚ ਦੇ ਵਿੱਚ ਕੇਂਦਰੀ ਹਕੂਮਤ ਦੀ ਗੁਲਾਮੀ ਕਰਨ ਦਾ ਜਿਹੜਾ ਫੈਸਲਾ ਲਿਆ ਉਹ ਸਿਆਸੀ ਤੌਰ ਦੇ ਉੱਤੇ ਨੁਕਸਾਨ ਹੋਇਆ ਜੀ। ਭਾਜਪਾ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ 6.6% ਵੋਟ ਸ਼ੇਅਰ ਹਾਸਲ ਕੀਤਾ। ਸੀਟਾਂ ਜਿਹੜੀਆਂ ਸੀਗੀਆਂ ਉਹ ਵੀ 2 ਹਾਸਲ ਕੀਤੀਆਂ, ਪਰ ਸਵਾਲ ਇਹਦੇ ਵਿੱਚ ਜਿਹੜਾ ਨਾ ਜੀ ਇਹ ਆ ਗਿਆ ਕਿ ਉਹ ਆਪਣੀ ਪਛਾਣ ਗਵਾ ਗਈਆਂ। ਇਹ 24 ਦੇ ਵਿੱਚ ਜਿਹੜਾ ਉਹ ਕਿੱਧਰ ਨੂੰ ਜਾਊਗਾ, ਕਿਉਂਕਿ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਐਂਗਲ ਤੋਂ ਕੰਮ ਕਰ ਰਹੀ ਹੈ ਕੇਂਦਰ ਵਾਲੀ ਕਿ ਜੇ ਉਹਨੂੰ, ਕਿਉਂਕਿ ਬੇਸ਼ੱਕ ਭਾਜਪਾ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਗਈ ਆ, ਇਹਦਾ ਮਤਲਬ 24 ਦੇ ਵਿੱਚ ਉਹਦੀ ਜਿੱਤ ਦਾ ਰਾਹ ਪੱਧਰਾ ਨਹੀਂਗਾ। ਬਿਲਕੁਲ ਬਿਲਕੁਲ। ਬਿਹਾਰ ਦੇ ਵਿੱਚ ਉਹਦੀ ਸਰਕਾਰ ਹੈ, ਪਰ ਬਿਹਾਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਹਦੀ ਜਿੱਤ ਦਾ ਰਾਹ ਪੱਧਰਾ ਨਹੀਂ। ਨਿਤਿਸ਼ ਕੁਮਾਰ ਹੋਰਾਂ ਦਾ ਗ੍ਰਾਫ ਡੇ ਬਾਈ ਡੇ ਹੇਠਾਂ ਤੁਰਿਆ ਜਾ ਰਿਹਾ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਖੰਘਣ ਨਹੀਂ ਦੇਣਾ। ਜੀ ਜੀ ਬਿਲਕੁਲ। ਮਹਾਰਾਸ਼ਟਰ ਦੇ ਵਿੱਚ ਜਿਹਦੇ ਵਾਸਤੇ ਕਿਹਾ ਜਾ ਰਿਹਾ ਸੀ ਕਿ ਸ਼ਿਵ ਸੈਨਾ ਦੀ ਸਰਕਾਰ 4 ਮਹੀਨੇ ਨਹੀਂ ਚੱਲਣੀ, ਉਹ ਵਧੀਆ ਤਰੀਕੇ ਦੇ ਨਾਲ ਸਰਕਾਰ ਚਲਾਈ ਜਾ ਰਹੀ ਆ। 24 ਦੇ ਵਿੱਚ ਰਾਹ ਔਖਾ ਉੱਥੇ ਵੀ ਹੋ ਜਾਣਾ। ਇਦਾਂ ਦੇ ਕਈ ਸੂਬੇ ਨੇ। ਭਾਜਪਾ ਇਹ ਸੋਚਦੀ ਆ ਕਿ ਛੋਟੇ ਸੂਬਿਆਂ ਦੇ ਉੱਤੇ ਟੇਕ ਰੱਖੀ ਜਾਵੇ, ਜਿੱਥੋਂ 4-4 5-5 ਸੀਟਾਂ ਆਉਣ। ਘੱਟੋ ਘੱਟ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਪੰਜਾਬ ਦੇ ਵਿੱਚੋਂ ਤਾਂ ਇਹੋ ਜਿਹੀ ਟੇਕ ਰੱਖਣੀ ਜਿਹੜੀ ਆ ਜੀ ਉਹਨਾਂ ਦੀ ਵੱਡੀ ਗਲਤੀ ਹੋਊਗੀ। ਬਿਲਕੁਲ ਬਿਲਕੁਲ। ਜਿਹੜੇ ਲੋਕਾਂ ਨੇ ਹੁਣ ਤੱਕ ਪੰਜਾਬ ਦੀ ਗੱਲ ਕੀਤੀ ਹੈ ਜਾਂ ਪੰਜਾਬ ਦੇ ਹੱਕ ਦੇ ਵਿੱਚ ਭੁਗਤੇ ਨੇ, ਪੰਜਾਬ ਦੇ ਲੋਕਾਂ ਦੀ ਗੱਲ ਕੀਤੀ, ਉਹਨਾਂ ਨੂੰ ਬੜਾ ਕੁਝ ਝੱਲਣਾ ਪਿਆ। ਉਹਨਾਂ ਦੇ ਵਿੱਚ ਭਾਵੇਂ ਪੱਤਰਕਾਰ ਵੀ ਹੋਣ, ਭਾਵੇਂ ਸਿਆਸੀ ਧਿਰਾਂ ਦੇ ਲੋਕ ਵੀ ਹੋਣ, ਉਹਨਾਂ ਨੂੰ ਬਹੁਤ ਕੁਝ ਝੱਲਣਾ ਪਿਆ ਔਰ ਝੱਲਣਾ ਪੈਂਦਾ ਰਹੇਗਾ ਸ਼ਾਇਦ, ਜਿੰਨਾ ਚਿਰ ਇਹ ਚੀਜ਼ਾਂ ਕੇਂਦਰੀ ਜਿਹੜੀ ਸਿਆਸਤ ਆ ਜਾਂ ਦਿੱਲੀ ਦੀ ਸਿਆਸਤ ਆ ਉਹਨਾਂ ਨੂੰ ਪਸੰਦ ਨਹੀਂ। ਖੈਰ, ਚਾਕਰੀ ਕਰਨੀ ਹੋਰ ਗੱਲ ਆ, ਪੰਜਾਬ ਦੇ ਮਸਲੇ ਚੱਕਣਾ 2 ਵੱਖ-ਵੱਖ ਗੱਲਾਂ ਨੇ। ਪੰਜਾਬ ਨੂੰ ਸਿਧਾਂਤਕ ਤੌਰ ਤੇ ਸਮਝਣਾ ਇੱਕ ਹੋਰ ਗੱਲ ਹੈ। ਪੰਨੂ ਸਾਹਿਬ, ਅਗਲੀ ਖਬਰ ਵੱਲ ਜੇ ਆਪਾਂ ਵਧ ਗਏ, ਪੰਜਾਬ ਭਾਜਪਾ ਦੇ ਆਗੂਆਂ ਦੀ ਜੇ ਗੱਲ ਕਰ ਹਟੇ ਆਪਾਂ ਆਲਰੇਡੀ, ਸ਼੍ਰੋਮਣੀ ਕਮੇਟੀ ਦਾ ਬਜਟ ਅੱਜ ਹੈ ਜੀ, ਤੇ ਜ਼ਮੀਨ ਸੰਬੰਧੀ ਵੱਡੇ ਵਿਵਾਦ ਸਾਹਮਣੇ ਆ ਰਹੇ ਆ। ਸੋਸ਼ਲ ਮੀਡੀਆ ਤੇ ਵੀ ਖਾਸੀ ਚਰਚਾ ਵੈਸੇ ਪੰਨੂ ਸਾਹਿਬ ਜ਼ਮੀਨ ਵਿਵਾਦਾਂ ਦੀ। ਜੀ ਦੇਖੋ, ਮੈਂ ਸਮਝਦਾ ਹਾਂ ਕਿ ਇਹ ਬੜੇ ਲੰਬੇ ਸਮੇਂ ਤੋਂ ਡਿਊ ਸੀ ਕਿ ਉੱਥੇ ਕਾਬਜ਼ ਲੋਕਾਂ ਦੇ ਅੰਦਰ ਜਿਹੜੀ ਜ਼ਮੀਰ ਨਾਮ ਦੀ ਚੀਜ਼ ਆ ਜੀ, ਉਹ ਕਿਤੇ ਮਾੜਾ ਮੋਟਾ ਉੱਠ ਕੇ ਉਹਦੇ 'ਚ ਹਰਕਤ ਆਵੇ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਤਾਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ PhD ਹੋਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਭਾਈਚਾਰੇ ਨੂੰ ਬਦਤਮੀਜ਼ ਤੱਕ ਕਹਿ ਦਿੱਤਾ ਸੀ। ਇਹ ਕਿਹਾ ਸੀ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਹਾਰ ਹੈ ਉਹ ਸਿੱਖਾਂ ਦੀ ਹਾਰ ਹੈ। ਇਹਨੂੰ ਲੈ ਕੇ ਬੜਾ ਵਿਵਾਦ ਹੋਇਆ। ਅੱਜ ਤੱਕ PhD ਹੋਰਾਂ ਨੇ ਇਸ ਮਾਮਲੇ ਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਜੀ ਬਿਲਕੁਲ। ਹੁਣ ਅੱਜ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ 2022-23 ਦੇ ਵਾਸਤੇ, ਇਹਦੇ ਉੱਤੇ ਬੜੀਆਂ ਸਾਰੀਆਂ ਉਂਗਲਾਂ ਉੱਠ ਰਹੀਆਂ ਨੇ। 3 ਦਿਨ ਪਹਿਲਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਹੈ, ਉਹਦੇ ਵਾਸਤੇ ਮੈਂ ਇੱਕ ਪੋਸਟ ਪਾਈ ਸੀਗੀ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ, ਸਫਾਈ ਸੇਵਕ ਨੇ, ਉਹਨਾਂ ਦੀ 8 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ। ਜੀ ਜੀ ਜੀ। ਉਹ ਵਿਚਾਰੇ ਇਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਤਨਖਾਹਾਂ ਨਾਲ ਗੁਜ਼ਾਰਾ ਕਰਨ ਵਾਲੇ ਫੜ ਕੇ ਰਾਸ਼ਨ ਲਿਆ ਰਹੇ ਆ। ਉਹ ਜਿਹੜੀ ਪੋਸਟ ਦੇ ਥੱਲੇ ਹਾਲਾਂਕਿ ਲੋਕਾਂ ਨੇ ਕੁਝ ਉਦਾਂ ਦੇ ਕਮੈਂਟ ਵੀ ਕੀਤੇ। ਉਹਨਾਂ ਦਾ ਕੱਲ ਮੈਸੇਜ ਆਇਆ ਕਿ ਤੁਹਾਡੀ ਇੱਕ ਪੋਸਟ ਦੇ ਨਾਲ ਸਾਨੂੰ 1.5 ਮਹੀਨੇ ਦੀ ਤਨਖਾਹ ਪੈ ਗਈ। ਜੀ ਜੀ ਬਿਲਕੁਲ। ਤੇ ਨਾਲ ਇਹ ਵੀ ਆ ਗਿਆ ਕਿ 1.5 ਮਹੀਨੇ ਦੀ ਤਨਖਾਹ ਹੋਰ ਪਾ ਦਾਂਗੇ। ਮੇਰਾ ਇਹ ਦੱਸਣ ਤੋਂ ਭਾਵ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਬਣੀ ਯੂਨੀਵਰਸਿਟੀ ਜਿਹੜੀ ਆ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਨ ਕਰਦੀ ਆ, ਉਹਦੇ ਹਾਲਾਤ ਇਹ ਬੜੇ ਹੋਏ ਆ। ਉੱਥੇ ਪ੍ਰੋਫੈਸਰ ਤੇ ਬਾਕੀ ਜਿਹੜਾ ਅਮਲਾ ਤਨਖਾਹਾਂ ਉਹਨੂੰ ਵੀ ਨਹੀਂ ਮਿਲੀਆਂ। ਉਹਨਾਂ ਸਭ ਦੇ ਮੈਸੇਜ ਆਏ। ਪਰ ਦੇਖੋ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋ ਸਕਦਾ ਉਹ ਸਰਵਾਈਵ ਕਰ ਲੈਣ। ਇੱਕ ਜਿਹੜਾ ਸਫਾਈ ਕਰਮਚਾਰੀ ਆ ਉਹ ਕਿਵੇਂ ਸਰਵਾਈਵ ਕਰ ਸਕਦਾ 8 ਮਹੀਨੇ ਤੋਂ ਜਿਹਨੂੰ ਤਨਖਾਹ ਨਾ ਮਿਲੀ ਹੋਵੇ? ਕੀ ਕਾਰਨ ਹੈ ਜੀ? ਇਹਦੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਣਾ ਚਾਹੀਦਾ। ਹਾਂਜੀ। ਹੁਣ ਜਿਹੜੀ ਜ਼ਮੀਨਾਂ ਨੇ, ਮਾਲਵੇ ਦੇ ਵਿੱਚ ਜ਼ਮੀਨਾਂ ਬਹੁਤ ਜ਼ਿਆਦਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਇੱਕ ਮਿੱਠੂ ਸਿੰਘ ਕਾਨੇਕੇ ਨੇ, ਠੀਕ ਹੈ,
ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਜੀ ਉਹਨਾਂ ਨੇ ਬੜੇ ਕੁਝ ਗੰਭੀਰ ਸਵਾਲ ਖੜੇ ਕੀਤੇ ਆ। ਇਹ ਗੱਲ ਆਖੀ ਆ ਕਿ ਜਿਹੜੀਆਂ ਜ਼ਮੀਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਾਦਲ ਪਰਿਵਾਰ ਦੇ ਨੇੜਲਿਆਂ ਨੂੰ ਮੁਫਤੋਂ ਮੁਫਤੀ ਦਿੱਤੀਆਂ ਹੋਈਆਂ ਨੇ। ਜੀ ਇਹਦੇ ਵਿੱਚ ਜਿਹੜੇ ਇੱਕ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਮਾਝੇ ਤੋਂ, ਗੁਰਦਾਸਪੁਰ ਜ਼ਿਲ੍ਹੇ ਤੋਂ, ਉਹਨਾਂ ਦੇ ਮੁੰਡੇ ਨੇ ਐਤਕੀ ਚੋਣ ਵੀ ਲੜੀ ਆ। ਉਹਨੂੰ ਉਹ 8 ਕਿੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈ ਕੇ ਉਹਨੇ ਆਪਣਾ ਸਕੂਲ ਬਣਾਇਆ ਹੋਇਆ ਵਿੱਚ ਉਹਦੇ। ਠੀਕ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਦੇ ਵਿੱਚ ਕਿਸੇ ਦਾ ਪ੍ਰਾਈਵੇਟ ਸਕੂਲ ਕਿਵੇਂ ਬਣ ਸਕਦਾ? ਜਿਹੜੀਆਂ ਇਹ ਜ਼ਮੀਨਾਂ ਨੇ 99 ਸਾਲਾਂ ਪਟੇ ਦੇ ਉੱਤੇ ਬਾਦਲ ਪਰਿਵਾਰ ਤੇ ਉਹਦੇ ਨੇੜਲਿਆਂ ਦੇ ਨਾਵਾਂ ਦੇ ਉੱਤੇ ਕੀਤੀਆਂ ਹੋਈਆਂ ਨੇ। ਹਾਂਜੀ। ਇੱਕ ਜਿਹੜਾ ਸਾਬਕਾ ਮੰਤਰੀ ਆ ਐਤਕੀ ਚੋਣ ਹਾਰ ਗਿਆ, ਰਾਮਪੁਰਾ ਫੂਲ ਤੋਂ ਸਿਕੰਦਰ ਮਲੂਕਾ, ਉਹਦੇ ਨੇੜੇ ਜਿਹੜੀ ਜ਼ਮੀਨ ਆ ਉਹਦੇ ਏਰੀਆ ਦੇ ਵਿੱਚ ਪੈਂਦੀ, ਉਹ ਉਹਨੂੰ ਚੜਨ ਨਹੀਂ ਦੇ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ। ਕਿਉਂ ਨਹੀਂ ਚੜਨ ਦੇ ਰਿਹਾ? ਕਿਉਂਕਿ ਉਹ ਇਹ ਕਹਿੰਦਾ ਕਿ ਇਹ ਮੈਨੂੰ ਜਾਂ ਉਹਦੇ ਨੇੜਲੇ ਜਿਹੜੇ ਨੇ ਉਹਨਾਂ ਨੂੰ ਦਿਓ। ਜਦੋਂ ਕਿ ਜਿਸ ਜਗ੍ਹਾ ਤੇ ਜ਼ਮੀਨ ਆ ਉੱਥੇ ਗੁਰਦੁਆਰੇ ਵਾਲੇ ਤੇ ਪਿੰਡ ਵਾਲੇ ਇਹ ਕਹਿੰਦੇ ਆ ਇਹਦੀ ਪਾਰਦਰਸ਼ਤਾ ਦੇ ਨਾਲ ਬੋਲੀ ਕਰਵਾ ਲਓ। ਬਿਲਕੁਲ। ਜਿਹਨੂੰ ਚਲੇ ਜਾਵੇ ਉਹ ਜਾਵੇ, ਔਰ ਜੋ ਠੇਕਾ ਚੱਲਦਾ ਮਾਰਕੀਟ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਰੇਟ ਤੈਅ ਕੀਤੇ ਜਾਣ। ਇਹ ਉਹਨੂੰ ਮੁਫਤੀ ਲੈਣੀ ਚਾਹੁੰਦਾ। ਇਹ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਇਹ ਦੋਸ਼ ਵੀ ਜਿਹੜੇ ਉਹ ਲਾਏ ਆ ਔਰ ਸਵਾਲ ਖੜੇ ਕੀਤੇ ਆ ਕਿ ਇਹ ਸਵਾਲਾਂ ਦੇ ਪਹਿਲਾਂ ਜਵਾਬ ਦਿੱਤੇ ਜਾਣ। ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਜਿਹੜਾ ਇਹ ਦੱਸਿਆ ਜਾ ਰਿਹਾ ਇਹਨਾਂ ਜ਼ਮੀਨਾਂ ਦਾ, ਉਦੋਂ ਕਿਤੇ ਜ਼ਿਆਦਾ ਪੈਸੇ ਆ ਸਕਦੇ ਆ, ਪਰ ਉਹ ਲਏ ਨਹੀਂ ਜਾ ਰਹੇ ਕਿਉਂਕਿ ਆਪਣਿਆਂ ਨੂੰ ਜ਼ਮੀਨਾਂ ਦੇ ਦਿੱਤੀਆਂ ਗਈਆਂ ਨੇ। ਹੁਣ ਜਿਹੜੇ ਇੱਥੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਨੇ ਬਾਦਲ ਪੱਖੀ, ਉਹਨਾਂ ਨੇ ਇਹ ਜਿਹੜਾ ਕੱਲ ਗੱਲ ਕੀਤੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਤਾਂ ਐਵੇਂ ਸਿਆਸਤ ਤੋਂ ਪ੍ਰੇਰਿਤ ਸਵਾਲ ਨੇ ਜਿਹੜੇ ਖੜੇ ਕੀਤੇ ਜਾ ਰਹੇ ਆ। ਸਿਆਸਤ ਤੋਂ ਪ੍ਰੇਰਿਤ ਨੇ ਤਾਂ ਜਨਤਕ ਕਰ ਦਿਓ ਸਾਰਾ ਕੁਝ ਕਿ ਤੁਸੀਂ ਕੀ ਰੇਟ ਦੇ ਉੱਤੇ ਜ਼ਮੀਨਾਂ ਦਿੱਤੀਆਂ ਨੇ, ਤੇ ਉੱਥੋਂ ਰੇਟ ਜਿਹੜਾ ਜੀ ਉਹ ਸਾਡੇ ਵਰਗੇ ਲੋਕ ਕੱਢ ਕੇ ਦੱਸ ਦੇਣਗੇ ਕਿ ਉੱਥੇ ਰੇਟ ਕਿੰਨਾ। ਤੁਸੀਂ ਕਿਉਂ ਨਹੀਂ ਇਹਦੇ ਉੱਤੇ ਪਾਰਦਰਸ਼ਤਾ ਰਹਿੰਦੇ ਜੀ? ਉਹ ਕਹਿੰਦੇ ਜੀ ਕਿ ਆਮਦਨ ਦੇ ਵਿੱਚ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਆਮਦਨ ਦੇ ਵਿੱਚ 1100% ਦਾ ਵਾਧਾ ਹੋਇਆ। ਕਦੋਂ ਹੋਇਆ, ਕਿੰਨੇ ਸਾਲਾਂ 'ਚ ਹੋਇਆ, ਇਹ ਨਹੀਂ ਦੱਸਿਆ। ਇਹ ਕਹਿੰਦੇ ਗੁਰਦੁਆਰਿਆਂ ਤੋਂ ਫੰਡ 38% ਤੱਕ ਲਏ ਜਾ ਰਹੇ ਆ। ਇੱਕੋ ਚੈਨਲ ਨੂੰ ਟੀਵੀ ਦੇ ਰਾਈਟਸ ਦਿੱਤੇ ਹੋਏ ਆ। ਹਾਂਜੀ ਬਿਲਕੁਲ। ਉਹਦੇ ਬਾਰੇ ਉਹਨਾਂ ਨੇ ਉਹ ਕਹਿੰਦੇ ਆ ਕਿ 2023 ਤੱਕ ਇਹਦਾ ਸਾਈਨ ਕੀਤਾ ਹੋਇਆ, ਤੇ ਇਹ ਜਿਹੜਾ ਚੈਨਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 1 ਕਰੋੜ 90 ਲੱਖ ਰੁਪਈਆ ਸਾਲ ਦਾ ਦਿੰਦਾ। ਵਾਹ ਜੀ। ਮੈਂ ਸਮਝਦਾ ਹਾਂ ਕਿ ਜਿਹੜੇ ਸਿੱਖ ਭਾਈਚਾਰੇ ਦੇ ਵਾਸਤੇ 1 ਕਰੋੜ 90 ਲੱਖ ਰੁਪਈਆ ਇਹ ਨਿਗੂਣੀ ਦੀ ਰਕਮ ਹੈ, ਬਿਲਕੁਲ ਛੋਟੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੈਨਲ ਸੈਟਅਪ ਕਰਕੇ ਫ੍ਰੀ ਟੂ 에ਅਰ ਗੁਰਬਾਣੀ ਜਿਹੜੀ ਆ ਉਹਦੇ ਤੋਂ ਬ੍ਰੌਡਕਾਸਟ ਕਰਦੇ। ਇਹ ਆਖੇ ਕਿ ਜਿਹੜੇ ਚੈਨਲ ਨੂੰ ਜਿੰਨੀ ਫੀਡ ਚਾਹੀਦੀ ਆ ਉਹ ਇੱਥੋਂ ਚੁੱਕ ਲਵੇ ਜੀ। 1 ਕਰੋੜ 90 ਲੱਖ ਰੁਪਈਆ ਅਹਿਮ ਆ, ਜਾਂ ਗੁਰਬਾਣੀ ਦਾ ਪ੍ਰਸਾਰ ਜਾਂ ਪ੍ਰਚਾਰ ਜਿਹੜਾ ਉਹ ਅਹਿਮ ਹੈ ਜੀ। ਬਿਲਕੁਲ। ਜੇ ਫ੍ਰੀ ਟੂ 에ਅਰ ਚੈਨਲ ਲਾ ਕੇ ਸਾਰਿਆਂ ਦੇ ਵਾਸਤੇ ਖੁੱਲ੍ਹ ਦੇ ਦਿੱਤੀ ਜਾਂਦੀ ਆ ਵੀ ਜਿਹਨੂੰ ਫੀਡ ਚਾਹੀਦੀ ਆ ਉਹ ਲੈ ਲਵੇ, ਤੇ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਪ੍ਰਚਾਰ ਪ੍ਰਸਾਰ ਹੋ ਸਕਦਾ। ਇਹ ਇੱਕ ਚੈਨਲ ਨੂੰ ਕਿਉਂ ਜਿਹੜਾ ਉਹ ਦਿੱਤਾ ਗਿਆ ਜੀ? ਇਹ ਕੋਈ ਤਰਕ ਨਹੀਂਗਾ ਜਿਹੜਾ ਦਿੱਤਾ ਜਾ ਰਿਹਾ ਕਿ ਇਕਰਾਰਨਾਮਾ 23 ਤੱਕ ਕੀਤਾ। 23 ਤੱਕ ਕਿਹਨੇ ਕੀਤਾ ਇਕਰਾਰਨਾਮਾ? ਕੀ ਉਹਦੇ ਲਈ ਕੋਈ ਬਿੱਡ ਲਾਈ ਗਈ ਕਿ ਦੂਜੇ ਚੈਨਲਾਂ ਦੀ ਬਿੱਡ ਤੋਂ ਜ਼ਿਆਦਾ ਇਹਦੀ ਬਿੱਡ ਸੀ? ਨਾ, ਕੋਈ ਨਹੀਂ ਲਾਈ ਗਈ। ਔਰ ਇਹ ਚੈਨਲ ਇਸ ਗੁਰਬਾਣੀ ਦੇ ਕਰਕੇ ਹੀ ਚੱਲਦਾ। ਔਰ ਪਿਛਲੇ ਦਿਨਾਂ ਤੋਂ ਜਿਹੜੀ ਆਹ ਚਰਚਾ ਸਾਰੇ ਜਗ੍ਹਾ ਚੱਲ ਰਹੀ ਹੈ ਦੇਹ ਵਪਾਰ ਦੀ, ਜਿਹੜੀ ਉਹ ਪਰਚਾ ਦਰਜ ਹੋ ਗਿਆ ਮੋਹਾਲੀ ਦੇ ਵਿੱਚ, ਉਹ ਵੀ ਇਸੇ ਚੈਨਲ ਦਾ ਨਾਮ ਹੀ ਉਹਦੇ ਵਿੱਚ ਆ ਰਿਹਾ। ਉਹਦੇ ਸੰਬੰਧੀ ਕਿਉਂ ਨਹੀਂ ਜਿਹੜਾ ਜੀ ਇਹ ਦੱਸ ਰਹੇ ਕਿ ਜਿੱਥੇ ਗੁਰਬਾਣੀ ਬ੍ਰੌਡਕਾਸਟ ਕੀਤੀ ਜਾਂਦੀ ਆ ਉਹ ਅਸਲ ਦੇ ਵਿੱਚ ਕਰਦਾ ਕੀ ਜਿਹੜਾ ਉਹ ਫਿਰਦਾ। ਸੋ ਅੱਜ ਵਾਲਾ ਜਿਹੜੀ ਬਜਟ ਸਮਾਗਮ ਹੋ ਰਿਹਾ ਉਹਦੇ ਵਿੱਚ ਵਾਵਾ ਕੁਝ ਜਿਹੜਾ ਜੀ ਉਹ ਗਰਮਾ ਗਰਮ ਰਹਿਣ ਦੀ ਸੰਭਾਵਨਾ ਜੀ। ਬਿਲਕੁਲ, ਪਾਰਦਰਸ਼ਤਾ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਗੁਰੂ ਘਰ ਦੇ ਜੋ ਵੀ ਜਾਇਦਾਦਾਂ ਅਸਾਸੇ ਨੇ ਉਹ ਸੰਗਤਾਂ ਦੇ ਅਸਾਸੇ ਨੇ, ਗੁਰੂ ਘਰ ਦੇ ਅਸਾਸੇ ਨੇ, ਉਹ ਕਿਸੇ ਦੇ ਨਿੱਜੀ ਨਹੀਂ ਹੈ। ਇਹ ਗੱਲ ਸਾਨੂੰ ਸਮਝਣੀ ਪੈਣੀ ਹੈ। ਪਨੂ ਸਾਹਿਬ, ਅਗਲੀ ਖਬਰ ਵੱਲ ਜੇ ਵਧ ਗਏ ਆਪਾਂ, ਪੰਜਾਬ ਸਰਕਾਰ ਜਦੋਂ ਤੋਂ ਮਾਨ ਸਾਹਿਬ ਨੇ ਸਾਰਾ ਕੁਝ ਸੰਭਾਲਿਆ, ਦੇਖੋ ਉਮੀਦਾਂ ਤੇ ਲੋਕਾਂ ਦੀਆਂ ਹੁੰਦੀਆਂ ਹੀ ਆ। ਉਮੀਦਾਂ ਨਾਲ ਲੋਕਾਂ ਨੇ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਵੋਟਾਂ ਪਾਈਆਂ। 92-93 ਸੀਟਾਂ ਦਾ ਫਤਵਾ ਮਾਨ ਸਾਹਿਬ ਦੀ ਸਰਕਾਰ ਨੂੰ ਦਿੱਤਾ। ਤੇ ਕਾਫੀ ਮਸਲੇ ਨੇ ਪਨੂ ਸਾਹਿਬ, ਜਿਨ੍ਹਾਂ ਦੇ ਵਿੱਚੋਂ ਡਰੱਗ ਦਾ ਮਸਲਾ ਬਹੁਤ ਅਹਿਮ ਹੈ। ਰੌਲਾ ਪਿਆ, ਸਿਆਸਤ ਹੋਈ, ਗੁਟਕਾ ਸਾਹਿਬ ਹੱਥਾਂ ਦੇ ਵਿੱਚ ਫੜੇ, ਕੁਛ ਨਹੀਂ ਹੋਇਆ। ਅੱਜ ਵੀ ਜਿਹੜੇ 5 ਸਾਲਾਂ ਦੀ ਸਰਕਾਰ ਭੁਗਤ ਕੇ ਅੱਜ ਵੀ ਬਾਈਬਲ ਕਲਾਂ ਜਾ ਕੇ ਉੱਥੇ ਫੋਟੋਆਂ ਖਿਚਾ ਰਹੇ ਨੇ, ਕਹਿੰਦੇ ਵੀ ਅਸੀਂ ਇਨਸਾਫ ਦਵਾਵਾਂਗੇ। ਜਦੋਂ ਤੁਹਾਡੀ ਸਰਕਾਰ ਸੀ ਉਹ ਤੁਸੀਂ ਪ੍ਰਧਾਨੀਆਂ ਪਿੱਛੇ ਲੜੀ ਗਏ। ਖੈਰ, ਪਰ ਪਨੂ ਸਾਹਿਬ ਕੀ ਲੱਗਦਾ, ਡਰੱਗ ਬਾਰੇ ਬਹੁਤ ਵੱਡੇ ਐਕਸ਼ਨ ਪਲਾਨ ਦੀ ਜ਼ਰੂਰਤ ਤਾਂ ਹੈ, ਪਰ ਕੀ ਕੁਛ ਹੋ ਰਿਹਾ? ਸਰਕਾਰ ਕੁਛ ਲਿਆਏਗੀ ਜੀ? ਦੇਖੋ, ਲਿਆਉਣਾ ਤਾਂ
ਪਊਗਾ ਨਾ ਜੀ। ਜੀ ਇਹ ਤਾਂ ਸਾਰੀ ਨਹੀਂ ਸਕਦਾ ਜੀ ਉਹਦੇ ਤੋਂ ਬਿਨਾਂ, ਜੀ ਕਿਉਂਕਿ ਫਿਰ ਜਾਊਗੀ ਕਿੱਥੇ ਜੀ ਸਰਕਾਰ, ਕਿਉਂਕਿ ਹੂੰ ਵਾਅਦੇ ਕਰਕੇ ਸਰਕਾਰ ਆਈ ਹੈ। ਜੀ ਜਿਹੜੇ ਤੁਸੀਂ ਧਰਨੇ ਦਾ ਜ਼ਿਕਰ ਕੀਤਾ, ਉਹ ਮੈਂ ਹਾਂਜੀ ਫੋਟੋ ਸੇਵ ਕੀਤੀ ਹੋਈ ਆ। ਜੀ ਨਵਜੋਤ ਸਿੰਘ ਸਿੱਧੂ ਬੈਠੇ ਨੇ ਜੀ ਬਿਲਕੁਲ ਤੇ ਬੈਠੇ ਉਹਦੇ ਐਨ ਪਿੱਛੇ ਇੱਕ ਪੋਸਟਰ ਲੱਗਿਆ ਹੋਇਆ, ਠੀਕ ਹੈ ਔਰ ਪੋਸਟਰ ਦੇ ਸਭ ਤੋਂ ਹੇਠਲੀ ਲਾਈਨ ਜਿਹੜੀ ਪੜ੍ਹਨੀ ਕਿ ਕਿਉਂ ਕਾਂਗਰਸ ਪਾਰਟੀ ਕਰ ਰਹੀ ਆ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ। ਵਾਹ ਜੀ ਵਾਹ, ਅਸੀਂ ਤਾਂ ਕੱਲੀ ਫੋਟੋ ਹੀ ਔਰ ਸੇਵ ਕੀਤੀ ਪਿਛਲੇ ਸੀ, ਅਸੀਂ ਲਾਈਨ ਤਾਂ ਪੜ੍ਹੀ ਨਹੀਂ ਉੱਤੇ ਪੰਨੂ ਸਾਹਿਬ। ਲਿਖਿਆ ਕਿ ਪਿਛਲੇ 6 ਸਾਲਾਂ ਤੋਂ ਹੂੰ ਇਨਸਾਫ ਦੀ ਉਡੀਕ ਵਿੱਚ। ਜੀ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉੱਥੇ ਜਾ ਕੇ ਇਹ ਕਹਿੰਦੇ ਆ ਹਾਂਜੀ ਕਿ ਜਿਹੜੀ ਉਹ ਜਵਾਬ ਦੇਵੇ ਮੌਜੂਦਾ ਸਰਕਾਰ। ਹਾਂਜੀ ਜਿਹੜਾ ਉੱਥੇ ਪਿੱਛੇ ਪੋਸਟਰ ਲੱਗਿਆ ਹੋਇਆ ਉਹ ਕੁਝ ਹੋਰ ਕਹਿੰਦਾ। ਹਾਂਜੀ ਤੋ ਇਹ ਗੱਲ ਤੁਹਾਡੀ ਠੀਕ ਹੈ ਕਿ ਉਦੋਂ ਜਿਹੜਾ ਗੁਟਕੇ ਦੀ ਸਹੁੰ ਖਾਦੀ, ਮੈਂ ਪਿਛਲੇ ਦਿਨਾਂ ਦੇ ਵਿੱਚ ਉੱਥੇ ਇਹ ਗਿੱਲ ਪੱਤੀ ਪੈਂਦਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਹੁੰ ਚੁੱਕੀ ਸੀਗੀ ਹਾਂਜੀ ਬਿਲਕੁਲ ਗੁਟਕੇ ਦੀ, ਉੱਥੇ ਜਾ ਕੇ ਵੀ ਮੈਂ ਇੱਕ ਵੀਡੀਓ ਬਣਾਈ ਸੀ ਕਿ ਉਹ ਇਸ ਵੇਲੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਆ ਉਹ ਜਗ੍ਹਾ। ਖੈਰ, ਜਿਹੜੀ ਨਸ਼ੇ ਵਾਲੀ ਗੱਲ ਸੀ, 4 ਹਫ਼ਤਿਆਂ ਦੇ ਵਿੱਚ ਲੱਕ ਤੋੜਨ ਵਾਲੀ ਗੱਲ ਜਿਹੜੀ ਸੀ ਉਹ ਪਾਸ ਹੁਣ ਤਾਂ ਹੋ ਗਈ ਇੱਕ ਕਿਸਮ ਦੇ ਨਾਲ, ਕਿਉਂਕਿ ਕੱਖ ਵੀ ਨਹੀਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ। ਹੁਣ ਇੱਕ ਐਕਸ਼ਨ ਪਲਾਨ ਬਣ ਰਿਹਾ ਹੈ ਜਿਹੜੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਬਣਾ ਰਹੀ ਹੈ। ਜਿਹੜੀ STF ਹੈ ਇਹਨੂੰ ਦੁਬਾਰਾ ਤੋਂ ਬਣਾਇਆ ਜਾ ਰਿਹਾ, ਔਰ ਇਹ STF ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਅੰਡਰ ਹੋਊਗੀ, ਠੀਕ ਹੈ, ਜਿਹੜੀ ਕਿ ਇੱਕ ਵੱਡੀ ਮੰਗ ਰਹੀ ਹੈ ਜੀ ਕਿ ਇਹ DGP ਦੇ ਅੰਡਰ ਨਹੀਂ ਹੋਊਗੀ। ਉਹ ਸਿੱਧਾ ਡਾਇਰੈਕਟਲੀ ਇਹਨੂੰ ਦੇਖਣਗੇ ਜੀ। ਔਰ ਕਰਪਸ਼ਨ ਤੋਂ ਬਾਅਦ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਹੈਲਪਲਾਈਨ ਸੈਟਅਪ ਕੀਤੀ ਜਾਊਗੀ। ਹਾਂਜੀ ਜਿਹੜੇ CM ਆਫਿਸ ਦੇ ਪੁਲਿਸ ਅਧਿਕਾਰੀ ਨੇ ਉਹ ਇੱਕ ਡਾਟਾ ਬੇਸ ਜਿਹੜਾ ਉਹ ਤਿਆਰ ਕਰ ਰਹੇ ਆ ਪਲਾਨ, ਠੀਕ ਹੈ, ਔਰ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। STF ਇਹਦੀ ਦੇਖ ਰੇਖ ਕਰੂਗਾ। STF ਦਾ ਚੀਫ ਕੌਣ ਹੋਊਗਾ ਅਜੇ ਨਹੀਂ ਕੁਝ ਵੀ ਪਤਾ ਜੀ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਕੋਈ ਤਸਕਰਾਂ ਦੀ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰੱਖਿਆ ਜਾਊਗਾ, ਠੀਕ ਹੈ ਜੀ, ਉਹਦਾ ਨਾਮ ਸਾਹਮਣੇ ਨਹੀਂ ਆਊਗਾ, ਪਰ ਉਹਦੇ ਉੱਤੇ ਐਕਸ਼ਨ ਤੁਰੰਤ ਕੀਤਾ ਜਾਊਗਾ। 3 ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਜਾਊਗਾ, ਮਾਲਵਾ, ਮਾਝਾ ਤੇ ਦੁਆਬਾ। ਠੀਕ ਹੈ, ਇਹਨਾਂ ਤਿੰਨਾਂ ਖੇਤਰਾਂ ਦੇ ਉੱਤੇ STF ਜਿਹੜੀ ਆ ਉਹ ਸਖਤ ਕਾਰਵਾਈ ਦਾ ਪਲਾਨ ਤਿਆਰ ਕਰੂਗੀ। 2 ਚੀਜ਼ਾਂ ਦੇ ਉੱਤੇ ਵਰਕ ਹੋ ਰਿਹਾ ਜੀ। ਪਹਿਲਾ ਜਿਹੜਾ ਵਰਕ ਹੈ ਉਹ ਹੈਗਾ ਜੀ ਰੀਹੈਬਿਲਿਟੇਸ਼ਨ ਤੇ, ਠੀਕ ਹੈ, ਕਿ ਰੀਹੈਬਿਲਿਟੇਸ਼ਨ ਜਿਹੜੀ ਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਕਿਉਂਕਿ ਪ੍ਰਵੀਨ, ਜੋ ਪਿਛਲੇ ਸਮੇਂ ਦੇ ਦੌਰਾਨ ਹੁੰਦਾ ਰਿਹਾ ਨਾ, ਉਹ ਇਹ ਆ ਕਿ 1 ਗ੍ਰਾਮ ਵਾਲਾ ਫੜ ਲਓ, 2 ਗ੍ਰਾਮ ਵਾਲਾ ਫੜ ਲਓ, ਉਹ ਤਾਂ ਵਿਚਾਰੇ ਮਰੀਜ਼ ਨੇ ਜੀ, ਉਹਨਾਂ ਨੂੰ ਫੜਨ ਦੇ ਨਾਲ ਡਰੱਗ ਨਹੀਂ ਰੁਕਣੀ। ਹਾਂ, ਜੇ ਤੁਸੀਂ ਡਰੱਗ ਰੋਕਣੀ ਆ, ਤੁਸੀਂ ਪੇਰੈਂਟਸ ਨੂੰ ਨਾਲ ਲੈ ਕੇ, ਉਹਨਾਂ ਨੂੰ ਨਾਲ ਲੈ ਕੇ ਇਹ ਆਖੋ ਕਿ ਲਓ ਰੀਹੈਬਿਲਿਟੇਸ਼ਨ ਦਾ ਪਲਾਨ ਪੂਰੇ ਤਰੀਕੇ ਨਾਲ ਤਿਆਰ ਹੈ, ਆਓ ਇੱਥੇ ਇਲਾਜ ਕਰਾਓ। ਉਹ ਜੇ ਤੁਸੀਂ ਪ੍ਰੋਪਰ ਸੈਟਅਪ ਕਰ ਦਿੰਦੇ ਹੋ, ਫਿਰ ਜਿਹੜਾ ਅਗਲਾ ਐਕਸ਼ਨ ਹੈ ਉਹ ਹੋਊਗਾ ਚੇਨ ਦੇ ਉੱਤੇ। ਜਿਹੜੀ ਡਰੱਗ ਦੀ ਚੇਨ ਹੈ ਜਿਹੜੀ ਬਣੀ ਹੋਈ, ਉਹਨੂੰ ਤੋੜਨ ਦੇ ਵਾਸਤੇ ਇਹ ਇੱਕ ਪੋਜ਼ਿਟਿਵ ਸਾਈਨ ਹੋਊਗਾ ਜੇ ਰੀਹੈਬਿਲਿਟੇਸ਼ਨ ਦਾ ਜਿਹੜਾ ਜੀ ਉਹ ਪਹਿਲਾਂ ਹੁੰਦਾ। ਹੁਣ ਜਿਹੜਾ ਇਹਦੇ ਵਾਸਤੇ ਸਰਕਾਰ ਤਿਆਰ ਕਰ ਰਹੀ ਹੈ ਸਾਰੀ ਦੀ ਸਾਰੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ STF ਪਹਿਲੀ ਆ, ਉਹਦੇ ਹੁਣ ਤੱਕ ਦੇ ਜਿਹੜੇ ਐਕਸ਼ਨ ਨੇ ਨਾ ਉਹਨਾਂ ਨੂੰ ਖੰਗਾਲਿਆ ਜਾਊਗਾ ਕਿ ਹੁਣ ਤੱਕ ਉਹਨਾਂ ਨੇ ਕੀ ਕੀਤਾ, ਰਿਵਿਊ ਕੀਤਾ ਇਹਨੂੰ ਜਾਊਗਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਤੱਕ STF ਮੁੱਖ ਮੰਤਰੀ ਜਿਹੜੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੇ ਅੰਡਰ ਰਹੀ, ਉਹਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਨਤੀਜੇ ਦਿੱਤੇ ਜੀ, ਔਰ ਉਹਨਾਂ ਨੇ ਇੱਕ ਜਿਹੜਾ ਇੰਸਪੈਕਟਰ ਫੜਿਆ ਗਿਆ ਸੀਗਾ ਜਲੰਧਰ ਤੋਂ, ਉਹਦੇ ਤੋਂ ਬਾਅਦ ਜਾਂਚ ਹੋਈ। ਜਾਂਚ ਤੁਰਦੀ ਮੋਗੇ ਦਾ ਉਦੋਂ SSP ਹੁੰਦਾ ਸੀ, ਉਹਦੇ ਤੱਕ ਚਲੇਗੀ। ਉਹਨੂੰ ਪੁੱਛਗਿੱਛ ਹੋਈ ਤੇ ਗਾਂ ਨਿਕਲ ਆਈ ਤੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਬਦਲ ਦਿੱਤੇ ਗਏ। ਠੀਕ ਹੈ ਜੀ, ਬਿਲਕੁਲ। ਮੁੜ ਕੇ ਜਦੋਂ STF ਕਿਸੇ ਹੋਰ ਨੂੰ ਕਮਾਂਡ ਦੇਤੀ, ਕੁਝ ਮਹੀਨਿਆਂ ਬਾਅਦ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਫੇਰ ਲਿਆਂਦਾ ਗਿਆ STF ਦੇ ਚੀਫ ਵਜੋਂ। ਜਦੋਂ ਉਹ ਦੁਬਾਰਾ ਆਏ ਤੇ ਫਿਰ ਉਹ ਰਿਪੋਰਟ ਉਹਨਾਂ ਨੂੰ ਕਰਨ ਦੇ ਲਾਤਾ DGP ਦੇ, ਭਾਵ ਕਿ ਮੁੱਖ ਮੰਤਰੀ ਦੇ ਹੇਠੋਂ ਉਹ ਨਿਕਲ ਗਈ। ਚਾਹੇ ਉਹ ਇੰਸਪੈਕਟਰ ਜਿਹੜਾ ਜਲੰਧਰ ਵਾਲਾ ਫੜਿਆ ਗਿਆ ਸੀ, ਚਾਹੇ ਰਾਣੋ ਵਾਲਾ ਸਰਪੰਚ ਲਾ ਲਓ, ਚਾਹੇ ਹੁਣ ਜੀਤਾ ਮੌੜ ਲਾ ਲਓ, ਇਹ ਜਦੋਂ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਉਹ ਇਨਵੈਸਟੀਗੇਸ਼ਨ ਉਸ ਟੀ ਪੁਆਇੰਟ ਦੇ ਉੱਤੇ ਜਾ ਕੇ ਖੜੀ ਹੋ ਜਾਂਦੀ ਆ ਵੀ ਜੇ ਉਹ ਸੱਜੇ ਜਾਂਦੀ ਆ ਤੇ ਉਹਦੇ ਚ ਪੁਲਿਸ ਦੇ ਅਫਸਰਾਂ ਦੇ ਨਾਮ ਆ ਜਾਂਦੇ ਆ, ਜੇ ਖੱਬੇ ਜਾਂਦੀ ਆ ਤੇ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਵੱਡੇ ਨਾਮ ਆ ਜਾਂਦੇ ਆ, ਤੇ ਉਹਦੇ ਕੋਲੇ ਰਾਹ ਸਿਰਫ ਇਹ ਬਚਦਾ ਵੀ ਉਹ ਕੰਧ 'ਚ ਵੱਜੇ ਮੂਹਰੇ ਜਾ ਕੇ। ਠੀਕ ਹੈ, ਮਤਲਬ ਕਿ ਇਸ ਨੂੰ ਜਾਂਚ ਨੂੰ ਉੱਥੇ ਰੋਕ ਦੇ। ਜੇ ਇਹ ਮੁੱਖ ਮੰਤਰੀ ਦੇ ਅੰਡਰ ਹੋਊਗੀ ਤਾਂ ਬਿਹਤਰ ਚੰਗੇ ਨਤੀਜੇ ਦੇ ਸਕਦੀ ਹੈ।
ਜੀ ਬਿਲਕੁਲ, ਲੋਕਾਂ ਨੂੰ ਵੀ ਚੰਗੇ ਨਤੀਜਿਆਂ ਦੀ ਉਡੀਕ ਰਹੂਗੀ ਪੰਨੂ ਸਾਹਿਬ। ਔਰ ਬਹੁਤ ਲੰਬੇ ਸਮੇਂ ਤੋਂ ਡਰੱਗ ਬਹੁਤ ਵੱਡਾ ਮੁੱਦਾ, ਪੰਜਾਬ ਦਾ ਅਹਿਮ ਮੁੱਦਾ ਹੈ, ਅਤੇ ਇਹਦੇ 'ਤੇ ਨਿਗਾਹ ਰਹੂਗੀ ਲੋਕਾਂ ਦੀ, ਪੰਜਾਬ ਦੇ ਜਿਹੜੇ ਸ਼ੁਭ ਚਿੰਤਕ ਨੇ ਉਹਨਾਂ ਦੀ ਵੀ, ਕਿ ਸਰਕਾਰ ਕੀ ਕਰਦੀ ਹੈ ਔਰ ਸਰਕਾਰ ਜੋ ਪਲਾਨ ਕਰ ਰਹੀ ਹੈ ਜਦੋਂ ਐਗਜ਼ੀਕਿਊਟ ਹੋਊਗਾ ਅਤੇ ਉਹਦੇ ਨਤੀਜੇ ਕਿੰਨੇ ਕੁ ਟਾਈਮ ਤੱਕ ਮਿਲਦੇ, ਦੇਖਣ ਵਾਲੀ ਗੱਲ ਰਹੇਗੀ। ਪੰਨੂ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ ਵੀ ਮੁਆਵਜ਼ੇ ਦਾ ਮਸਲਾ ਸੀਗਾ ਅਤੇ ਕਿਸਾਨਾਂ ਅਤੇ ਮੁਲਾਜ਼ਮਾਂ ਦੇ ਵਿਚਾਲੇ ਟਕਰਾਓ ਹੋ ਗਿਆ ਅਤੇ ਲਾਠੀਚਾਰਜ ਹੋ ਗਿਆ, ਦੱਸਦੇ ਹੈ। ਮਾਨ ਸਾਹਿਬ ਦੀ ਸਰਕਾਰ ਨੇ ਪਹਿਲਾਂ ਬਹੁਤ ਵਾਅਦੇ ਕੀਤੇ ਸੀ ਇਸ ਤਰ੍ਹਾਂ ਦੇ ਵੀ ਇਸ ਤਰ੍ਹਾਂ ਘਟਨਾਵਾਂ ਨਹੀਂ ਹੋਈਆਂ। ਕੀ ਉੱਥੇ ਸਥਿਤੀ ਬਣੀ ਪੰਨੂ ਸਾਹਿਬ ਵੀ ਜਿਹੜਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਪਿਆ, ਪੁਲਿਸ ਦੀ ਮਜਬੂਰੀ ਸੀ ਜਾਂ ਐਕਸ਼ਨ ਲੈਣਾ ਪਿਆ, ਜਾਂ ਤਾਂ ਅਸਲ ਗੱਲ ਕੀ ਹੈ ਪੰਨੂ ਸਾਹਿਬ ਵਿਚਲੀ? ਐਕਚੁਅਲੀ ਪ੍ਰਵੀਨ, ਜਿਹੜੀ ਸਭ ਤੋਂ ਵੱਡੀ ਮੁਸ਼ਕਲ ਮੇਰੇ ਅਨੁਸਾਰ ਜੋ ਮੈਨੂੰ ਦਿਖ ਰਿਹਾ ਉਹ ਇਹ ਆ ਰਹੀ ਹੈ ਕਿ ਜਦੋਂ ਕੋਈ ਸਰਕਾਰ ਬਣਦੀ ਆ, ਹਾਂਜੀ, ਤੇ ਉਹਨੂੰ ਨਾ ਉਹਨੇ ਲਿਸਟਾਂ ਬਣਾਈਆਂ ਹੁੰਦੀਆਂ ਪਹਿਲਾਂ ਹੀ। ਉਹ ਲਿਸਟਾਂ ਇਸ ਤਰੀਕੇ ਨਾਲ ਬਣਾਈਆਂ ਹੁੰਦੀਆਂ ਕਿ ਕਿਹਦਾ ਕਿੰਨਾ ਮੱਥਾ ਟੇਕ ਗਿਆ, ਉਹਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਆ ਉਹ ਪੋਸਟਿੰਗ ਹੋ ਜਾਂਦੀ ਹੈ। ਠੀਕ ਹੈ। ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਤੀਜੇ ਆਏ ਜੋ ਪਿਛਲੇ ਸਮੇਂ ਦੇ ਆਉਂਦੇ, ਤੇ 24 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਦੇ ਵਿੱਚ ਨਾਲ ਦੀ ਨਾਲ ਅਫਸਰ ਸਾਰੇ ਤਾਇਨਾਤ ਹੋ ਜਾਂਦੇ ਸੀਗੇ, ਕਿਉਂਕਿ ਪਹਿਲਾਂ ਸੈਟਅਪ ਹੁੰਦਾ ਸੀਗਾ, ਮੱਥਾ ਟੇਕਣ ਦੇ ਉੱਤੇ ਨਿਰਭਰ ਸੀ। ਐਤਕੀ ਹੋ ਗਿਆ ਥੋੜਾ ਉਲਟ। ਠੀਕ ਹੈ। ਮੱਥਾ ਟੇਕਣ ਵਾਲੇ ਜਿਹੜੇ ਅਫਸਰ ਸੀ ਉਹ ਪਹੁੰਚੇ ਨਹੀਂ, ਉਹਨਾਂ ਕਿਉਂਕਿ ਉਹ ਰਾਹ ਬੰਦ ਨੇ, ਮੱਥਾ ਟੇਕਿਆ ਨਹੀਂ ਜਾ ਸਕਦਾ। ਇਸ ਕਰਕੇ ਅਫਸਰ ਜਿਹੜੇ ਆ ਉਹ ਬਦਲਣ ਦੇ ਵਾਸਤੇ ਬਹੁਤ ਬਰੀਕ ਛਾਨਣਾ ਲਾਇਆ ਜਾ ਰਿਹਾ। ਠੀਕ ਹੈ। ਅਫਸਰ ਨਾ ਬਦਲਨੇ ਅਜੇ ਤੱਕ ਇਹ ਮੁਸ਼ਕਲ ਖੜੀ ਕਰ ਰਹੇ ਨੇ ਸਰਕਾਰ ਦੇ ਵਾਸਤੇ, ਤੇ ਇਹ ਕਰਨਗੇ ਵੀ ਆਉਂਦੇ ਦਿਨਾਂ 'ਚ, ਜਿੰਨੀ ਦੇਰ ਤੱਕ ਇਹ ਸਾਰੀਆਂ ਬਦਲੀਆਂ ਨਹੀਂ ਹੋ ਜਾਂਦੀਆਂ। ਅਫਸਰਾਂ ਦੇ ਮੂੰਹ ਨੂੰ ਲੱਗੇ ਹੋਏ ਨੇ ਖੂਨ, ਠੀਕ ਹੈ ਨਾ, ਉਹ ਆਪਣਾ ਹਿੱਸਾ ਪੱਤੀ ਭਾਲਦੇ ਆ। ਇਹ ਚੀਜ਼ਾਂ ਸਰਕਾਰ ਨੂੰ ਸਮਝਣੀਆਂ ਪੈਣਗੀਆਂ ਕਿ ਜਿੰਨੀ ਛੇਤੀ ਹੋ ਸਕਦਾ ਹੈ ਇਹ ਅਫਸਰਾਂ ਦੇ ਤਬਾਦਲੇ ਕੀਤੇ ਜਾਣ, ਕਿਉਂਕਿ ਅਜੇ ਸਰਕਾਰ ਗਿੜਨ ਨਹੀਂ ਲੱਗੀ ਜੀ ਕਿਤੇ ਵੀ। ਤਾਂ ਸਰਕਾਰ ਬਣੀ ਆ ਅਜੇ, ਸਰਕਾਰ ਗਿੜਨੀ ਉਦੋਂ ਆ ਜਦੋਂ ਇਹ ਢਾਂਚਾ ਜਿਹੜਾ ਉਹ ਤਬਦੀਲ ਹੋ ਗਿਆ, ਉੱਥੇ ਅਫਸਰ ਜਿਹੜੇ ਆ ਗਏ ਜਿਨ੍ਹਾਂ ਦੀ ਜਵਾਬਦੇਹੀ ਹੋਊਗੀ। ਇਹ ਇਲੈਕਸ਼ਨ ਕਮਿਸ਼ਨ ਦੇ ਲਾਏ ਹੋਏ ਅਫਸਰ ਨੇ, ਠੀਕ ਹੈ। ਤਾਂ ਇਸ ਕਰਕੇ ਇਹ ਮੁਸ਼ਕਲਾਂ ਜਿਹੜੀਆਂ ਉਹ ਸਰਕਾਰ ਦੇ ਵਾਸਤੇ ਖੜੀਆਂ ਕਰ ਰਹੇ ਆ। ਰੈਵਨਿਊ ਅਫਸਰ ਤੇ ਸਟਾਫ ਜਿਹੜਾ ਇਹਨਾਂ ਨੂੰ ਬੰਧਕ ਬਣਾ ਲਿਆ ਗਿਆ ਜੀ, ਇਹਨਾਂ ਨੂੰ ਉੱਥੇ ਇੱਕ ਕਿਸਮ ਦੇ ਨਾਲ ਕਿਡਨੈਪ ਕਰ ਲਿਆ ਗਿਆ। ਜਿਹੜੇ ਅਫਸਰ ਨੇ ਉਹ ਇਹ ਕਹਿੰਦੇ ਆ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੇਤਾ ਉਹਨਾਂ ਦੇ ਉੱਤੇ ਝੂਠੀਆਂ ਰਿਪੋਰਟਾਂ ਬਣਾਉਣ ਦੇ ਵਾਸਤੇ ਦਬਾਅ ਪਾਉਂਦੇ ਆ, ਗਲਤ ਰਿਪੋਰਟਾਂ ਨਾ ਬਣਾਉਣ ਦੇ ਵਾਸਤੇ ਧਰਨੇ ਪ੍ਰਦਰਸ਼ਨ ਦੀਆਂ ਧਮਕੀਆਂ ਦਿੰਦੇ ਆ। ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ। ਤਹਿਸੀਲ ਤੇ ਸਬ ਤਹਿਸੀਲਾਂ ਦੇ ਵਿੱਚ ਹਰ ਰੋਜ਼ ਏਦਾਂ ਦੇ ਲੋਕ ਆਉਂਦੇ ਆ ਜਿਹੜੇ ਦਬਾਅ ਪਾ ਕੇ ਗਲਤ ਕੰਮ ਕਰਵਾਉਣਾ ਚਾਹੁੰਦੇ ਆ। ਇਸ ਲਾਈਨ ਨੂੰ ਤੁਸੀਂ ਜੇ ਘੋਖੋਗੇ ਤੇ ਸਾਰੀ ਗੱਲ ਤੁਹਾਨੂੰ ਸਮਝ ਆ ਜਾਣੀ ਹੈ। ਬਿਲਕੁਲ ਬਿਲਕੁਲ। ਲੁੱਟ ਕਿੱਥੇ ਹੁੰਦੀ ਹੈ? ਹਾਂਜੀ, ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਜੀ ਬਿਲਕੁਲ ਆਮ ਬੰਦੇ ਦੀ ਉੱਥੇ ਲੁੱਟ ਹੁੰਦੀ ਆ। ਉਹ ਲੁੱਟ ਰੁਕ ਗਈ ਜੀ, ਉਹ ਲੁੱਟ ਰੁਕਣ ਕਰਕੇ ਇਹਨਾਂ ਨੂੰ ਤਕਲੀਫ ਹੋ ਗਈ। ਜਿਹੜੀ ਪਟਵਾਰ ਯੂਨੀਅਨ ਹੈ ਉਹਨੇ ਕਹਿਤਾ ਜੀ ਕਿ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਦੇ ਉੱਤੇ ਜਾ ਰਹੇ ਆ ਕਿਉਂਕਿ ਸਾਡੀ ਸਿਕਿਉਰਿਟੀ ਨਹੀਂ ਰਹੀ। ਠੀਕ ਹੈ। ਕੀ ਜਿਹੜੇ ਇਹ ਹੁਣੇ ਕਹਿੰਦੇ ਆ ਦਬਾਅ ਪਾ ਕੇ ਗਲਤ ਕੰਮ ਕਰਵਾਉਂਦੇ ਆ, ਕੀ ਇਹ ਪਿਛਲੇ ਸਮੇਂ ਦੇ ਦੌਰਾਨ ਸਾਰੇ ਅਫਸਰ ਸਹੀ ਕੰਮ ਕਰਦੇ ਰਹੇ ਆ? ਜੀ ਜੀ। ਜੇ ਇਹ ਨਹੀਂ ਕਰਦੇ ਰਹੇ ਤੇ ਲੋਕਾਂ ਨੇ ਬਦਲਾਅ ਤਾਂ ਲਿਆਂਦਾ ਨਾ ਕਿ ਇਹ ਕੰਮ ਸਹੀ ਨਹੀਂ ਸੀ ਕਰਦੇ। ਪਟਵਾਰ ਯੂਨੀਅਨ ਨੂੰ ਚਾਹੀਦਾ ਸੀਗਾ ਪਹਿਲਾਂ ਉਹ ਆਪਣੇ ਤੌਰ ਦੇ ਉੱਤੇ ਇੱਕ ਜਿਹੜੀ ਰਿਪੋਰਟ ਤਿਆਰ ਕਰਦੀ ਜੀ ਜੀ ਜੀ, ਔਰ ਪਟਵਾਰ ਯੂਨੀਅਨ ਸਰਕਾਰ ਨੂੰ ਦੇਵੇ ਉਹ ਰਿਪੋਰਟ ਕਿ ਕਿਸ ਜਗ੍ਹਾ ਦੇ ਉੱਤੇ ਲੋਕ ਗਲਤ ਨੇ, ਕਿਸ ਜਗ੍ਹਾ ਦੇ ਉੱਤੇ ਅਫਸਰ ਗਲਤ ਨੇ ਜੀ। ਬਿਲਕੁਲ। ਫਿਰ ਸਰਕਾਰ ਉਸ ਮਾਮਲੇ ਦੇ ਉੱਤੇ ਫੈਸਲਾ ਲੇ। ਚੁੱਕ ਕੇ ਝੱਟ ਦੇਣੀ ਹੜਤਾਲ ਇਹਨਾਂ ਨੇ ਜਿਹੜੀ ਉਹ ਕਰ ਦਿੱਤੀ। ਕਿਸਾਨਾਂ ਨੇ ਇਸ ਮਾਮਲੇ ਦੇ ਉੱਤੇ ਹਾਈਵੇ ਰੋਕ ਲਿਆ ਜੀ, ਔਰ ਦੇਰ ਸ਼ਾਮ ਇਹ ਹਾਈਵੇ ਜਿਹੜਾ ਸੀਗਾ ਉੱਥੋਂ ਟ੍ਰੈਫਿਕ ਬਹਾਲ ਹੋ ਗਿਆ। ਜਿਹੜੀ ਗੁਲਾਬੀ ਸੁੰਡੀ ਫਸਲ ਬਰਬਾਦ ਦੇ ਮਾਮਲੇ ਦੇ ਵਿੱਚ ਕਿਸਾਨਾਂ ਨੇ ਇਹ ਦੋਸ਼ ਲਾਇਆ ਕਿ ਸਰਕਾਰ ਨੇ ਸਿਰਫ ਲੰਬੀ ਦੇ 4 ਪਿੰਡਾਂ ਦੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ, ਮਲੋਟ, ਮੁਕਤਸਰ ਤੇ ਗਿੱਦੜਬਾਹਾ ਦੇ ਕਿਸਾਨਾਂ ਦੀ ਅਣਦੇਖੀ ਕੀਤੀ ਗਈ ਆ। ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਿਹੜਾ ਤਹਿਸੀਲ ਦਫ਼ਤਰ ਦੇ ਬਾਹਰ ਧਰਨਾ ਲਾਤਾ, ਔਰ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰਜਿਸਟਰੀਆਂ ਕਰ ਰਹੇ ਨਾਇਬ ਤਹਿਸੀਲਦਾਰ ਤੇ ਸਟਾਫ ਜਿਹੜਾ ਸੀਗਾ ਉਹਨੂੰ ਜਿਹੜਾ ਉੱਥੇ ਕੈਦ ਕਰ ਲਿਆ ਇੱਕ ਕਿਸਮ ਦੇ ਨਾਲ। ਕਿਸੇ ਨੂੰ ਨਾ ਦਫ਼ਤਰ ਦੇ ਅੰਦਰ ਜਾਣ ਦਿੱਤਾ, ਨਾ ਬਾਹਰ ਆਉਣ ਦਿੱਤਾ। ਦੇਖੋ ਇਹ ਵੀ ਇਹਨੂੰ ਸਹੀ ਨਹੀਂ ਤੁਸੀਂ ਕਹਿ ਸਕਦੇ। ਜਿਹੜੀ ਚੀਜ਼ ਗੈਰ ਕਾਨੂੰਨੀ ਹੈ ਉਹਨੂੰ ਤੁਸੀਂ ਜਾਇਜ਼ ਨਹੀਂ ਠਹਿਰਾ ਸਕਦੇ ਜੀ ਜੀ। ਉਹ ਕਿਸੇ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ ਜਬਰੀ ਜੀ ਜੀ। ਹਾਂ, ਉਹਦੇ ਵਾਸਤੇ ਸ਼ਿਕਾਇਤਾਂ ਨੇ, ਤੁਸੀਂ ਉਹਦਾ ਵਿਰੋਧ ਕਰੋ, ਜ਼ਰੂਰ ਵਿਰੋਧ ਹੋਣਾ ਚਾਹੀਦਾ। ਲੋਕ
ਕਰ ਰਹੇ ਨੇ ਜੀ। ਲੋਕ ਅੰਦਰ ਜਾ ਕੇ ਤਹਿਸੀਲਦਾਰ ਦਾ ਜਾਂ ਜਿਹੜਾ ਸਟਾਫ ਹੈ ਰਜਿਸਟਰੀਆਂ ਕਰਦਾ, ਉਹਨੂੰ ਇਹ ਕਹਿੰਦੇ ਆ ਕਿ ਜਿਹੜਾ ਪੈਸੇ ਮੰਗਦਾ ਵੀ ਕਰੀਏ 200 ਨੰਬਰ ਤੇ ਫੋਨ, ਉਹਦੇ ਪਿੱਛੇ 200 ਲੱਗਿਆ ਹੋਇਆ, ਠੀਕ ਹੈ, ਨੰਬਰ ਦੇ। ਤਾਂ ਉਹਨਾਂ ਦੇ ਕੰਮ ਹੋ ਵੀ ਰਹੇ ਨੇ। ਉਹ ਤਾਂ ਆਪ ਜਿਹੜੇ ਆ ਉਹ ਇਹ ਕਹਿ ਰਹੇ ਆ ਨਾ ਅਫਸਰ ਕਿ ਸਾਡੇ ਉੱਤੇ ਦਬਾਅ ਪਾ ਕੇ ਗਲਤ ਕੰਮ ਕਰਵਾ ਰਹੇ ਆ। ਗਲਤ ਨਹੀਂ ਕੰਮ ਕਰਵਾ ਰਹੇ ਲੋਕ, ਲੋਕ ਸਹੀ ਕੰਮ ਕਰਵਾ ਰਹੇ ਆ। ਇਹ ਸਹੀ ਕੰਮ ਕਰਨਾ ਨਹੀਂ ਜਿਹੜਾ ਜੀ ਉਹ ਚਾਹੁੰਦੇ। ਉੱਥੇ ਲੋਕਾਂ ਦਾ ਕਸੂਰ ਨਹੀਂ ਹੈਗਾ ਜੀ, ਇਹ ਜਿਹੜੇ ਜਿਨ੍ਹਾਂ ਨੇ ਧਰਨਾ ਮੁਜ਼ਾਹਰਾ ਕੀਤਾ। ਇਹ ਜ਼ਰੂਰ ਇਹਦੇ ਵਿੱਚ ਜਿਹੜੀਆਂ ਦੇਖੋ, ਇਹ ਗਰਦੌਰੀ ਕੋਈ ਮੁੱਖ ਮੰਤਰੀ ਨੇ ਨਹੀਂ ਕਰਨੀ ਹੁੰਦੀ, ਗਰਦੌਰੀਆਂ ਤਾਂ ਇਹਨਾਂ ਨੇ ਕਰਨੀਆਂ ਨੇ ਨਾ। ਤਾਂ ਇਹ ਗਰਦੌਰੀਆਂ ਦੇ ਵਿੱਚ ਕਿਤੇ ਨਾ ਕਿਤੇ ਹੇਰਾਫੇਰੀ ਇਹਨਾਂ ਨੇ ਕੀਤੀ ਆ, ਕਿਉਂਕਿ ਕਿਵੇਂ ਹੇਰਾਫੇਰੀ ਕਰਦੇ ਆ ਸਭ ਨੂੰ ਪਤਾ ਕਿ ਆਪਣਾ ਹਿੱਸਾ ਪੱਤੀ ਮੰਗਦੇ ਆ। ਇਹ ਕਹਾਣੀ ਉੱਥੋਂ ਜਿਹੜੀ ਉਹ ਖਰਾਬ ਹੋਈ ਆ। ਪੁਲਿਸ ਜਿਹੜੀ ਆ, ਪੁਲਿਸ ਨੂੰ ਮੈਂ ਸਮਝਦਾ ਹੈ ਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਆਪਣਾ ਤੌਰ ਤਰੀਕਾ ਬਦਲਣਾ ਪਊਗਾ। ਜੇ ਉਹਨੇ ਦੁਬਾਰਾ ਲੋਕਾਂ ਦੇ ਹੱਡ ਵਗੈਰਾ ਕੁੱਟੇ ਇਸ ਤਰੀਕੇ ਦੇ ਨਾਲ, ਡਾਂਗਾਂ ਜਿਹੜੀਆਂ ਉਹ ਲੈ ਕੇ, ਤੇ ਲੋਕ ਮੇਰਾ ਖਿਆਲ ਬਰਦਾਸ਼ਤ ਬਿਲਕੁਲ ਵੀ ਨਹੀਂ ਕਰਨਗੇ। ਜੀ ਦੋਸਤੋ, ਸਾਨੂੰ ਡੈਮੋਕ੍ਰੇਸੀ ਦਾ ਮਾਡਲ ਸਮਝਣਾ ਪੈਣਾ ਵਾ। ਜਿਹੜੀ ਸਰਕਾਰ ਦੀ ਐਗਜ਼ੀਕਿਊਸ਼ਨ ਹੁੰਦੀ ਆ, ਪਾਲਿਸੀ ਐਗਜ਼ੀਕਿਊਸ਼ਨ ਹੁੰਦੀ ਆ, ਉਹ ਹੁੰਦੀ ਆ ਵਾਇਆ ਅਫਸਰਸ਼ਾਹੀ। ਡੈਮੋਕ੍ਰੇਸੀ ਦੇ ਵਿੱਚ ਮੀਡੀਆ ਨੂੰ 4th ਪਿਲਰ ਕਿਹਾ ਜਾਂਦਾ, 4ਥਾ ਪਿਲਰ ਕਿਹਾ ਜਾਂਦਾ, ਪਰ ਜਿਹੜੀ ਐਗਜ਼ੀਕਿਊਸ਼ਨ ਹੁੰਦੀ ਆ ਪਾਲਿਸੀਜ਼ ਦੀ, ਉਹ ਅਫਸਰਸ਼ਾਹੀ ਦੇ ਰਾਹੀਂ ਹੁੰਦੀ ਹੈ। ਤੇ ਧਰਨਾ ਪ੍ਰਦਰਸ਼ਨ ਹਰ ਇੱਕ ਦਾ ਅਧਿਕਾਰ ਹੈ, ਪਰ ਕਾਨੂੰਨ ਹੱਥ ਦੇ ਵਿੱਚ ਲੈਣਾ ਕਿਸੇ ਕੋਲੇ ਵੀ ਅਖਤਿਆਰ ਨਹੀਂ ਹੈ। ਅਫਸਰਸ਼ਾਹੀ ਵੀ ਆਪਣਾ ਜਿਹੜਾ ਕੰਮਕਾਰ ਆ ਸਹੀ ਤਰੀਕੇ ਨਾਲ ਕਰੇ, ਫੇਰ ਹੀ ਸਾਰਾ ਕੁਝ ਇਹ ਚੱਲਣਾ ਹੈ। ਰਿਸ਼ਵਤਖੋਰੀਆਂ ਤੋਂ ਬਿਨਾਂ ਟਰਾਂਸਪੇਰੈਂਸੀ ਦੇ ਨਾਲ ਜੇਕਰ ਮਾਡਲ ਨੂੰ ਰਨ ਕਰਨਾ ਹੈ ਤਾਂ ਉਹਦੇ ਲਈ ਲੋਕਾਂ ਨੂੰ ਵੀ ਸਹਿਯੋਗ ਕਰਨਾ ਪੈਣਾ ਤੇ ਅਫਸਰਸ਼ਾਹੀ ਨੂੰ ਵੀ ਸਹਿਯੋਗ ਕਰਨਾ ਪੈਣਾ ਹੈ। ਇਕੱਲੀਆਂ ਸਰਕਾਰਾਂ ਨੂੰ ਨਿੰਦ ਕੇ ਜਾਂ ਕਾਨੂੰਨ ਹੱਥ ਦੇ ਵਿੱਚ ਲੈ ਕੇ ਜਿਹੜੀਆਂ ਚੀਜ਼ਾਂ ਨੇ ਉਹ ਉਸ ਤਰ੍ਹਾਂ ਡਿਲੀਵਰ ਨਹੀਂ ਹੋ ਸਕਣੀਆਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ। ਸੋ ਧਰਨਾ ਪ੍ਰਦਰਸ਼ਨ ਪਰ ਸਾਨੂੰ ਕਹਿਣਾ ਪੈਣਾ ਕਿ ਹਰ ਇੱਕ ਦਾ ਇੱਕ ਮੁੱਢਲਾ ਅਧਿਕਾਰ ਹੈ, ਸ਼ਾਂਤੀ ਨਾਲ। ਪਰ ਆਪਾਂ ਅਗਲੀ ਖਬਰ ਦੇ ਵੱਲ ਵਧਾਂਗੇ, ਗੱਲ ਕਰਾਂਗੇ ਜਿਹੜਾ ਸੂਬੇ ਦੇ ਜਿਹੜੇ ਛੋਟੇ ਏਅਰਪੋਰਟ ਆ। ਪਰ ਇੱਥੇ ਮੈਂ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਹੜੇ ਸਾਡੇ ਦਰਸ਼ਕ ਕੌਮੀ ਪੋਲੀਟਿਕਸ ਦੇ ਉੱਤੇ ਨਜ਼ਰ ਰੱਖਦੇ ਨੇ ਤਾਂ ਉਹਨਾਂ ਲਈ ਇੱਕ ਬਹੁਤ ਅਹਿਮ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ। ਪਨੂ ਸਾਹਿਬ ਤੋਂ ਉਹ ਜਾਣਕਾਰੀ ਜ਼ਰੂਰ ਪੁੱਛਾਂਗੇ। ਪਰ ਏਅਰਪੋਰਟਾਂ ਦੀ ਗੱਲ ਕਰ ਲਈਏ, ਜਿਹੜੇ ਸੂਬੇ ਦੇ ਛੋਟੇ ਏਅਰਪੋਰਟ ਹੈ ਆਪਣੇ ਪਨੂ ਸਾਹਿਬ, ਉਹ ਚਿੱਟਾ ਹਾਥੀ ਬਣ ਗਏ। ਵੈਸੇ ਮੈਨੂੰ ਲੱਗਦਾ ਵੀ ਸਾਡੇ ਕਈ ਵਿਭਾਗ ਵੀ ਹੁਣ ਤੱਕ ਚਿੱਟਾ ਹਾਥੀ ਸੀਗੇ ਜੀ। ਦੇਖੋ, ਜਦੋਂ ਇਹ ਏਅਰਪੋਰਟ ਬਣਦੇ ਪਏ ਸੀਗੇ ਉਦੋਂ ਵੀ ਇਸ ਪਲੇਟਫਾਰਮ ਦੇ ਉੱਤੇ ਮੈਂ ਬਾਰ-ਬਾਰ ਕਹਿੰਦਾ ਰਿਹਾ ਕਿ ਤੁਹਾਡੇ ਕੋਲੇ 2 ਏਅਰਪੋਰਟ ਨੇ। ਸਾਡੇ ਕੋਲੇ ਸਭ ਤੋਂ ਅਹਿਮ ਏਅਰਪੋਰਟ ਹੈਗਾ ਅੰਮ੍ਰਿਤਸਰ ਵਾਲਾ, ਕਿਉਂਕਿ ਅੰਮ੍ਰਿਤਸਰ ਦੇ ਨਾਲ ਮੈਕਸਿਮਮ ਲੋਕਾਂ ਦੀਆਂ ਸਾਂਝਾਂ ਨੇ ਜੀ, ਮੈਕਸਿਮਮ ਲੋਕਾਂ ਦੀਆਂ। ਉਹ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਖਾਸ ਤੌਰ ਦੇ ਭਾਵਨਾਤਮਕ ਲਗਾਅ। ਤੁਹਾਡੇ ਕੋਲੇ ਇੰਟਰਨੈਸ਼ਨਲ ਏਅਰਪੋਰਟ ਹੈ, ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ। ਉਹਦਾ ਕਾਮਯਾਬ ਹੋਣਾ, ਕਿਉਂਕਿ ਕਈ ਸਾਲ ਉਹਨੂੰ ਤੁਰਨ ਹੀ ਨਹੀਂ ਦਿੱਤਾ, ਕਾਮਯਾਬ ਹੀ ਨਹੀਂ ਹੋਣ ਦਿੱਤਾ। ਹੁਣ ਉਹ ਚੰਗੇ ਤਰੀਕੇ ਦੇ ਨਾਲ ਰਿੜਨਾ ਸ਼ੁਰੂ ਹੋ ਗਿਆ ਜੀ। ਉੱਥੇ ਇੰਟਰਨੈਸ਼ਨਲ ਕੁਝ ਫਲਾਈਟਸ ਵੀ ਆਈਆਂ ਨੇ। ਕੈਨੇਡਾ ਦੇ ਵਿੱਚ ਕੋਸ਼ਿਸ਼ ਹੋ ਰਹੀ ਹੈ, ਉੱਥੇ ਬਹੁਤ ਸਾਰੇ ਲੋਕਾਂ ਨੇ ਪਟੀਸ਼ਨ ਸਾਈਨ ਕਰਕੇ ਦਿੱਤੀ ਹੈ ਕਿ ਏਅਰ ਕੈਨੇਡਾ ਜਿਹੜੀ ਆ ਉਹ ਅੰਮ੍ਰਿਤਸਰ ਤੱਕ ਜਾਵੇ। ਜੇ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਬੜਾ ਖਤਰਨਾਕ ਸੜਕੀ ਸਫ਼ਰ ਆ ਦਿੱਲੀ ਤੋਂ ਪੰਜਾਬ ਵਾਲਾ, ਉਹ ਘਟੂਗਾ। ਮੈਕਸਿਮਮ ਲੋਕ ਤਰਜੀਹ ਦੇਣਗੇ ਅੰਮ੍ਰਿਤਸਰ ਜਾਂ ਦੂਸਰਾ ਜਿਹੜਾ ਮੋਹਾਲੀ ਦੇ ਵਿੱਚ ਏਅਰਪੋਰਟ ਹੈ ਇੱਥੇ ਜਾਣ ਦੇ ਵਾਸਤੇ। ਇਹ 2 ਇੰਟਰਨੈਸ਼ਨਲ ਏਅਰਪੋਰਟ ਨੇ। ਆਈ ਥਿੰਕ ਜੇ ਇਹ ਦੋਨੋਂ ਪ੍ਰੋਪਰ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੇ ਆ, ਮੇਰਾ ਆਪਣਾ ਜਿਹੜਾ ਜੀ ਉਹ ਮੰਨਣਾ ਹੈ ਕਿ ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਜਿਹੜੇ ਇਹ ਨਿੱਕੇ ਏਅਰਪੋਰਟ ਬਣਾ ਦਿੱਤੇ ਆ ਇਹ ਕਾਮਯਾਬ ਨਹੀਂ ਹੋ ਸਕਣੇ। ਇਹਨਾਂ ਨੂੰ ਬਣਾ ਤਾਂ ਦਿੱਤਾ, ਪੈਸੇ ਤਾਂ ਇਹਦੇ ਉੱਤੇ ਜਿਹੜੇ ਉਹ ਖਰਚ ਦਿੱਤੇ, ਕਿਉਂਕਿ ਜਿਹੜੀ ਚੀਜ਼ ਦੇਖੀ ਜਾਂਦੀ ਹੈ ਨਾ ਉਹ ਇਹ ਦੇਖੀ ਜਾਂਦੀ ਹੈ ਕਿ ਪਾਕਟ ਜਿਹੜੀ ਆ ਉਹ ਕਿੰਨਾ ਅਲਾਓ ਤੁਹਾਨੂੰ ਕਰਦੀ ਆ ਲੋਕਾਂ ਨੂੰ, ਕਿੰਨੇ ਪੈਸੇ ਖਰਚਣ ਦੇ ਵਾਸਤੇ। ਜਿਹੜੇ ਲੋਕ ਵਿਚਾਰੇ ਪਿੰਡ ਚੋਂ ਉੱਠ ਕੇ ਸ਼ਹਿਰ ਇਸ ਕਰਕੇ ਟੈਸਟ ਕਰਾਉਣ ਨਹੀਂ ਜਾਂਦੇ ਵੀ ਕੋਈ ਗੰਭੀਰ ਬਿਮਾਰੀ ਨਾ ਨਿਕਲ ਆਵੇ, ਤੁਸੀਂ ਏਅਰਪੋਰਟ ਉੱਥੇ ਜਿਹੜਾ ਬਣਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਹੋ? ਉਹ ਉਹਨਾਂ ਦੀ ਭਲਾਈ ਦੇ ਵਾਸਤੇ ਕਿਸੇ ਹਸਪੀਟਲ ਦੇ ਉੱਤੇ ਕਿਉਂ ਨਹੀਂ ਪੈਸੇ ਲੱਗ ਜਾਂਦੇ? ਆਦਮਪੁਰ ਏਅਰਪੋਰਟ ਹੈ 35 ਏਕੜ ਦੇ ਵਿੱਚ ਬਣਿਆ। ਹੁਣ ਜੇ ਤੁਸੀਂ ਆਦਮਪੁਰ ਤੋਂ ਅੰਮ੍ਰਿਤਸਰ ਦਾ ਜਿਹੜਾ ਸਫ਼ਰ ਦੇਖੋਗੇ ਤਾਂ ਪ੍ਰਵੀਨ ਉਹ ਕਿੰਨਾ ਹੈ, ਉਹਨੂੰ ਤੁਸੀਂ ਉਸ ਪਾਸੇ ਵੱਲ ਨੂੰ ਕਿਉਂ ਨਹੀਂ ਜਾ ਸਕਦੇ? 1 ਮਈ 18 ਨੂੰ ਆਦਮਪੁਰ ਦਿੱਲੀ ਫਲਾਈਟ ਸ਼ੁਰੂ ਹੋਈ ਸੀ। ਦਿੱਲੀ ਜੈਪੁਰ ਮੁੰਬਈ ਕਨੈਕਟੀਵਿਟੀ ਫਲਾਈਟ ਡੇਲੀ ਚੱਲੀ। ਕਰੋਨਾ ਦੇ ਤੋਂ ਬਾਅਦ ਇਹ ਬੰਦ ਹੋ ਗਈ ਜੀ। ਤਾਂ ਇਸ ਕਰਕੇ ਉਹ ਜਿਹੜਾ ਇਸ ਵੇਲੇ ਇਹ ਹੋ ਗਿਆ ਕਿ ਫਲਾਈਟਸ ਖਤਮ। ਸਾਹਨੇਵਾਲ ਏਅਰਪੋਰਟ ਹੈ, ਏਅਰਫੋਰਸ ਸਟੇਸ਼ਨ ਦੇ ਉੱਤੇ ਜਿਹੜਾ ਬਣਿਆ ਹੋਇਆ। ਇੱਥੋਂ ਪਹਿਲੀ ਫਲਾਈਟ 17 ਦੇ ਵਿੱਚ ਦਿੱਲੀ ਦੇ ਵਾਸਤੇ ਰੱਖੀ ਗਈ ਸੀਗੀ। 623 ਵਾਰੀ ਲੁਧਿਆਣਾ ਦਿੱਲੀ ਤੇ 623 ਵਾਰੀ ਦਿੱਲੀ ਤੋਂ ਲੁਧਿਆਣਾ ਨੂੰ ਏਅਰ ਇੰਡੀਆ ਦੀ ਅਲਾਇੰਸ
에ਅਰ ਦਾ ਜਿਹੜਾ ਸੀਗਾ 72 ਸੀਟਾਂ ਵਾਲਾ ਜਹਾਜ਼ ਚੱਲਿਆ। 130 ਏਕੜ ਦੇ ਵਿੱਚ ਬਣਿਆ 에ਅਰਪੋਰਟ, ਜਿਹੜਾ ਇੱਥੇ ਛੋਟੇ ਛੋਟੇ ਜਿਹੜੇ ਚਾਰਟਰਡ ਪਲੇਨ ਨੇ ਉਹ ਲੈਂਡ ਕਰਦੇ ਨੇ। ਮੇਨ ਫਲਾਈਟਾਂ ਕੋਈ ਨਹੀਂ ਹੈਗੀਆਂ। ਪਠਾਨਕੋਟ 에ਅਰਪੋਰਟ ਹੈ, ਅਲਾਇੰਸ 에ਅਰਲਾਈਨ ਨੇ 72 ਸੀਟਾਂ ਵਾਲਾ ਜਿਹੜਾ ਸੀਗਾ ਜੀ, ਉਹ ਹਫ਼ਤੇ ਦੇ ਵਿੱਚ 3 ਦਿਨ ਪਠਾਨਕੋਟ ਦਿੱਲੀ ਫਲਾਈਟ ਸ਼ੁਰੂ ਕੀਤੀ ਸੀਗੀ। ਪਠਾਨਕੋਟ ਤੋਂ ਅੰਮ੍ਰਿਤਸਰ ਆਉਣਾ ਹੋਵੇ ਤਾਂ ਜਿਹੜੀ ਰੋਡ ਕਨੈਕਟੀਵਿਟੀ ਬੜੀ ਸ਼ਾਨਦਾਰ ਹੈਗੀ ਆ ਪ੍ਰਵੀਨ, ਉੱਥੋਂ ਆ ਕੇ ਅੰਮ੍ਰਿਤਸਰ ਤੋਂ ਚੜਿਆ ਜਾ ਸਕਦਾ। ਹਾਂਜੀ, ਕਿਉਂ ਨਹੀਂ। 4 ਸਾਲਾਂ ਦੇ ਵਿੱਚ ਇਸ 에ਅਰਪੋਰਟ ਦੇ ਵਿੱਚ ਕੁਝ ਜਿਹੜੇ ਟਰੈਵਲਰ ਸੀਗੇ, ਉਹਨਾਂ ਪੈਸੇਂਜਰ, ਉਹਨਾਂ ਨੇ ਇਹਨੂੰ ਯੂਜ਼ ਕੀਤਾ। ਹੁਣ ਜਿਹੜੀਆਂ ਜੀ ਉਹ ਸਾਰੀਆਂ ਫਲਾਈਟਸ ਬੰਦ ਨੇ। ਬਠਿੰਡਾ 에ਅਰਪੋਰਟ ਹੈ ਔਰ ਇੱਥੇ ਬਠਿੰਡਾ ਤੋਂ ਦਿੱਲੀ ਜੰਮੂ ਦੀ ਫਲਾਈਟ ਸ਼ੁਰੂ ਕੀਤੀ ਗਈ ਸੀਗੀ 16 ਦੇ ਵਿੱਚ। ਪਹਿਲੀ 에ਅਰ ਇੰਡੀਆ ਅਲਾਇੰਸ ਦੀ 에ਅਰਲਾਈਨ ਨੇ ਇੱਥੋਂ ਉਡਾਨ ਭਰੀ ਸੀਗੀ ਔਰ ਜੰਮੂ ਬਠਿੰਡਾ ਦਿੱਲੀ ਗਏ। 40 ਏਕੜ ਦੇ ਵਿੱਚ ਫੈਲਿਆ ਬਠਿੰਡੇ ਦਾ 에ਅਰਪੋਰਟ ਕੋਵਿਡ ਤੋਂ ਪਹਿਲਾਂ ਦਾ ਬੰਦ ਹੈ, ਕੋਈ ਫਲਾਈਟ ਨਹੀਂ ਉੱਡ ਰਹੀ। ਪਠਾਨਕੋਟ 에ਅਰਪੋਰਟ 75 ਏਕੜ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ। ਕਿੰਨੇ ਏਕੜ ਇਹ ਜ਼ਮੀਨ ਹੈ? ਮੇਰਾ ਇਹ ਮੰਨਣਾ ਜੀ ਕਿ 에ਅਰਪੋਰਟ ਦੀ ਜਗ੍ਹਾ ਦੇ ਉੱਤੇ ਜੇਕਰ ਇੱਥੇ ਬਿਹਤਰੀਨ ਹਸਪੀਟਲ ਬਣ ਜਾਣ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਲੋਕਾਂ ਦੇ ਵਾਸਤੇ ਬਹੁਤ ਲਾਹੇਵੰਦ ਹੋ ਸਕਦੇ ਆ। 에ਅਰਪੋਰਟ 2 ਰਹਿਣ ਇੰਟਰਨੈਸ਼ਨਲ, ਦੋਨੋਂ ਅੰਮ੍ਰਿਤਸਰ ਵਾਲਾ ਤੇ ਮੋਹਾਲੀ ਵਾਲਾ, ਤੇ ਜੇ ਉਹ ਚੱਲ ਗਏ ਦੋਨੋਂ ਜਿਹੜੇ ਉਹ ਚੱਲਣੇ ਚਾਹੀਦੇ ਆ ਤੇ ਉਹ ਮੋਰ ਦੈਨ ਅਨਫ ਨੇ ਚਿੜੀ ਦੇ ਪਹੁੰਚੇ ਜਿੱਡੇ ਸੂਬੇ ਪੰਜਾਬ ਲਈ। ਜੀ ਬਿਲਕੁਲ ਗੱਲ ਕਰ ਰਹੇ। ਸਰਕਾਰਾਂ ਨੇ ਸੋਚਣਾ ਹੁੰਦਾ ਵੀ ਜਿਹੜਾ ਉਹ ਪੈਸਾ ਲਾ ਰਹੀਆਂ ਨੇ ਪਬਲਿਕ ਵਾਸਤੇ, ਜਨਤਕ ਲੋਕਾਂ ਦੇ ਲਈ, ਜਾਂ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ, ਕਿ ਉਹ ਸਹੀ ਪਰਪਸ ਲਈ ਯੂਜ਼ ਹੋਣਗੀਆਂ ਜਾਂ ਨਹੀਂ। ਜੇਕਰ ਹੋਣਗੀਆਂ ਤਾਂ ਉਹ ਵਰਦਾਨ ਸਾਬਿਤ ਹੋ ਜਾਂਦੀਆਂ ਨੇ, ਜੇਕਰ ਨਾ ਹੋਣ ਤੇ ਜ਼ਮੀਨਾਂ ਬੰਜਰ ਰਹਿ ਜਾਂਦੀਆਂ ਨੇ, ਐਕਵਾਇਰ ਕੀਤੀ ਰਾਸ਼ੀ ਵੀ ਉਵੇਂ ਜਾਂਦੀ ਹੈ ਤੇ ਉਹ ਤੋਂ ਜਿਹੜਾ ਕੁਛ ਹਾਸਲ ਨਹੀਂ ਕੀਤਾ ਜਾਂਦਾ, ਨਾ ਉਹ ਤੋਂ ਉਪਜ ਹਾਸਲ ਹੁੰਦੀ ਹੈ, ਨਾ ਉਤਪਾਦਨ ਹੁੰਦਾ, ਤੇ ਨਾ ਜਿਸ ਪਰਪਸ ਦੇ ਲਈ ਉਹ ਲਈਆਂ ਜਾਂਦੀਆਂ ਨੇ ਉਹ ਪਰਪਸ ਸੋਲਵ ਹੁੰਦਾ, ਤਾਂ ਉਹ ਬੰਜਰ ਜ਼ਮੀਨਾਂ ਹੋ ਜਾਂਦੀਆਂ ਨੇ, ਜਿਹੜੀਆਂ ਕਿ ਪੰਜਾਬ ਦੇ ਲਈ ਉਹ ਸੂਬੇ ਦੇ ਲਈ ਜਿਹਦੇ ਲਈ ਇੱਕ ਪੈਸਾ ਕੀਮਤੀ ਹੈ। ਤਾਂ ਉੱਥੇ ਇਹ ਚੀਜ਼ਾਂ ਚਿੱਟਾ ਹਾਥੀ ਨੇ। ਪਨੂ ਸਾਹਿਬ, ਕੌਮੀ ਪੋਲੀਟਿਕਸ ਦੀ ਗੱਲ ਕਰੀਏ, ਮਮਤਾ ਬੈਨਰਜੀ ਉਹਨਾਂ ਚਿਹਰਿਆਂ ਦੇ ਵਿੱਚੋਂ ਗਿਣੇ ਜਾਂਦੇ ਨੇ ਵੀ ਜਿਹੜੇ ਚਿਹਰੇ ਮੋਦੀ ਸਾਹਿਬ ਨੂੰ, ਅਮਿਤ ਸ਼ਾਹ ਦੀ ਜੋੜੀ ਨੂੰ ਸਿੱਧੀ ਟੱਕਰ ਦਿੰਦੇ ਨੇ। ਮਮਤਾ ਬੈਨਰਜੀ ਨੇ ਪਿਛਲੇ ਦਿਨਾਂ ਦੇ ਵਿੱਚ ਜ਼ੋਰ ਵੀ ਵੈਸੇ ਕਾਫੀ ਲਾਇਆ, ਪਰ ਹੁਣ ਉਹ ਮੰਨ ਗਏ ਨੇ ਵੀ ਵਿਰੋਧੀ ਧਿਰਾਂ ਦੇ ਇਕੱਠ ਦੀ ਲੋੜ ਆ। ਪਨੂ ਸਾਹਿਬ, ਕਾਂਗਰਸ ਐਬਸੈਂਟ ਆ, ਕੇਜਰੀਵਾਲ ਸਾਹਿਬ ਦੀ ਲੌਬਿੰਗ ਆਪਣੇ ਤੌਰ ਤੇ ਆ, ਸ਼ਰਦ ਪਵਾਰ ਜੀ ਵੀ ਮੀਟਿੰਗਾਂ ਖਾਸੀਆਂ ਕਰ ਰਹੇ ਨੇ। ਕੀ ਲੱਗਦਾ ਵੀ ਬੀਬੀ ਜੀ ਨੂੰ ਹੁਣ ਅਹਿਸਾਸ ਹੋ ਗਿਆ ਵੀ ਕਿਸੇ ਨਾ ਕਿਸੇ ਨਾਲ ਜਾ ਕੇ ਰਲਣਾ ਪਊ, ਜਾਂ ਕੁਛ ਹੋਰ ਖਿਚੜੀ ਹੈ? ਜੀ ਦੇਖੋ, ਇੱਕ ਵਾਰੀ ਪਹਿਲਾਂ ਮਮਤਾ ਬੈਨਰਜੀ ਹੋਰਾਂ ਨੇ ਜ਼ੋਰ ਲਾ ਲਿਆ, ਉਹਨਾਂ ਨੇ ਬੜੇ ਤੇਜ਼ੀ ਦੇ ਨਾਲ ਗੇੜੇ ਕੱਢੇ। ਇਹ ਸੋਚਿਆ ਕਿ ਤ੍ਰਿਣਮੂਲ ਕਾਂਗਰਸ ਸ਼ਾਇਦ ਜਿਹੜੇ ਉਹਦੇ ਪੈਰ ਮੁਲਕ ਭਰ ਦੇ ਵਿੱਚ ਲੱਗ ਜਾਣਗੇ। ਪ੍ਰਵੀਨ, ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਓਵਰਨਾਈਟ ਪਾਰਟੀ ਜਿਹੜੀ ਆ ਉਹ ਛਾ ਜਾਵੇ। ਆਮ ਆਦਮੀ ਪਾਰਟੀ ਨੂੰ 10 ਸਾਲ ਲੱਗੇ ਨੇ। ਇਹ ਨਹੀਂ ਆ ਕਿ ਉਹ ਛਾ ਗਈ ਆ ਮੁਲਕ ਦੇ ਉੱਤੇ, ਪਰ ਉਹਦੀ 2 ਸੂਬਿਆਂ ਦੇ ਵਿੱਚ ਸਰਕਾਰ ਹੈ। 2 ਸੂਬਿਆਂ ਦੇ ਵਿੱਚ ਉਹਦੀ ਵੰਡ ਦੇ ਚਾਂਸ ਬਣ ਸਕਦੇ ਆ, ਹਿਮਾਚਲ ਤੇ ਹਰਿਆਣੇ ਦੇ ਵਿੱਚ, ਜੇ ਉਹ ਮਿਹਨਤ ਕਰੇ ਉੱਥੇ। ਜਿਹੜੀ ਮਮਤਾ ਬੈਨਰਜੀ ਨੇ, ਉਦੋਂ ਉਹਨਾਂ ਨੂੰ ਇਹ ਲੱਗਿਆ ਕਿ ਕਿਉਂਕਿ ਪੀਕੇ ਜਿਹੜੇ ਨੇ ਨਾ, ਪ੍ਰਸ਼ਾਂਤ ਕਿਸ਼ੋਰ, ਉਹ ਡ੍ਰੀਮ ਸੈਲਰ ਆ ਉਹ ਬੰਦਾ। ਇੱਕ ਰਾਜ ਕਪੂਰ ਦੀ ਪੁਰਾਣੀ ਫਿਲਮ ਸੀ, ਦੇਖਣਾ ਕਿਸੇ ਵੇਲੇ, ਸਪਨੋਂ ਕਾ ਸੌਦਾਗਰ। ਉਹ ਸਪਨੋਂ ਕਾ ਸੌਦਾਗਰ ਹੈ। ਉਹਨੇ ਪੱਛਮੀ ਬੰਗਾਲ ਜਿੱਤਣ ਤੋਂ ਬਾਅਦ ਕਿਤੇ ਨਾ ਕਿਤੇ ਮਮਤਾ ਬੈਨਰਜੀ ਹੋਰਾਂ ਦੇ ਦੁਆਲੇ ਔਰਾ ਬਣਾ ਦਿੱਤਾ ਕਿ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਦਾ ਮਟੀਰੀਅਲ ਹੋ, ਵਨ ਐਂਡ ਓਨਲੀ ਵਾਲਾ ਚਿਹਰਾ ਤੁਸੀਂ ਹੋ। ਹਾਂ, ਮੈਨੂੰ ਕੋਈ ਡਾਊਟ ਨਹੀਂਗਾ ਕਿ ਉਹ ਪ੍ਰਾਈਮ ਮਿਨਿਸਟਰ ਦਾ ਮਟੀਰੀਅਲ ਨਹੀਂ। ਇੱਕ ਮਮਤਾ ਬੈਨਰਜੀ ਵਰਗੇ ਧੜੱਲੇਦਾਰ ਆਗੂ ਦੀ ਲੋੜ ਹੈ ਨੈਸ਼ਨਲ ਪੱਧਰ ਦੇ ਉੱਤੇ, ਇਹਦੇ ਚ ਕੋਈ ਸ਼ੱਕ ਨਹੀਂ। ਉਹ ਇਮਾਨਦਾਰ ਹੈ ਔਰ ਉਹਦੇ ਕੋਲੇ ਵਿਜ਼ਨ ਹੈਗਾ, ਉਹ ਦਲੇਰ ਬਹੁਤ ਹੈ, ਜਿਹੋ ਜਿਹੇ ਆਗੂ ਦੀ ਲੋੜ ਹੈ। ਪਰ ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹ ਪੂਰੇ ਮੁਲਕ ਦੇ ਵਿੱਚ ਛਾ ਜਾਊਗੀ, ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਹੁਣ ਮਮਤਾ ਬੈਨਰਜੀ ਨੇ ਪੈਂਤੜਾ ਬਦਲਿਆ ਔਰ ਉਹ ਹੁਣ ਸਹੀ ਟਰੈਕ ਦੇ ਉੱਤੇ ਆ। ਉਹਨੇ ਗੈਰ ਭਾਜਪਾਈ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਚਿੱਠੀ ਲਿਖੀ ਆ, ਔਰ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਕਜੁੱਟ ਹੋਵੋ ਤੇ ਭਾਰਤੀ ਜਨਤਾ ਪਾਰਟੀ ਦੇ ਹਕੂਮਤ ਦੇ ਖਿਲਾਫ ਸਾਂਝੀ ਜੰਗ ਲੜੀਏ। ਉਹਨਾਂ ਨੇ ਕਿਹਾ ਕਿ ਜਿਹੜੀਆਂ ਏਜੰਸੀਆਂ ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, CBI ਹੈ, ਇਹ ਸਾਰੀਆਂ ਦੀਆਂ ਸਾਰੀਆਂ ਕਿਸੇ ਵੀ ਸੂਬੇ ਦੇ ਵਿੱਚ ਉਦੋਂ ਐਕਟਿਵ ਹੁੰਦੀਆਂ ਨੇ ਜਦੋਂ ਚੋਣਾਂ ਹੋਣੀਆਂ ਹੁੰਦੀਆਂ। ਗੱਲ ਤਾਂ ਉਹਦੀ ਠੀਕ ਹੈ। ਔਰ ਇਹ ਕਹਿੰਦੀ ਕਿ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਖੁੱਡੇ ਲਾਉਣ ਦੇ ਯਤਨ ਕੀਤੇ ਜਾਂਦੇ ਨੇ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਵੱਲੋਂ ਏਜੰਸੀਆਂ ਦੀ ਦੁਰਵਰਤੋਂ ਜਿਹੜੀ ਕੀਤੀ ਜਾ ਰਹੀ ਆ, ਉਹਨੂੰ ਠੱਲ ਪਾਉਣ ਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤੇ ਇਹ ਸਮੇਂ ਦੀ ਲੋੜ ਹੈ।
ਇਹਦੇ ਉੱਤੇ ਜਿਹੜੇ ਸ਼ਰਦ ਪਵਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਮਤਾ ਬੈਨਰਜੀ ਹੋਰਾਂ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਭਾਜਪਾ ਖਿਲਾਫ ਰਲ ਕੇ ਲੜਨ ਦੀ ਕੀਤੀ ਗਈ ਅਪੀਲ ਜਿਹੜੀ ਆ, ਉਹਨਾਂ ਨੇ ਕਿਹਾ ਕਿ ਮੈਂ ਇਹਦੀ ਹਮਾਇਤ ਕਰਦਾ। ਇਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਸੰਸਦ ਦੇ ਵਿੱਚ ਇਹ ਮੁੱਦਾ ਉਠਾਵਾਂਗੇ, ਅਸੀਂ ਵੇਖਾਂਗੇ ਕਿ ਰਲ ਕੇ ਇਹਦੇ ਬਾਰੇ ਕੀ ਕੁਝ ਕਰ ਸਕਦੇ ਹਾਂ। ਕੁਝ ਰਾਜ ਸਭਾ ਦੇ ਮੈਂਬਰ ਨਵੇਂ ਬਣੇ ਨੇ, ਕੁਝ ਬਣ ਜਾਣੇ ਨੇ ਅਪ੍ਰੈਲ ਦੇ ਐਂਡ ਤੱਕ। ਠੀਕ ਹੈ। ਇਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਦਾ ਪੱਲੜਾ ਭਾਰੀ ਹੋ ਜਾਊਗਾ ਜੀ, ਔਰ ਉਹ ਜਿਹੜੀਆਂ ਨੇ ਰਾਜ ਸਭਾ ਦੇ ਵਿੱਚ ਘੇਰਨ ਦੀ ਸਥਿਤੀ ਦੇ ਵਿੱਚ ਆ ਜਾਣਗੀਆਂ ਜੇ ਉਹ ਮਿਲਦੀਆਂ ਨੇ, ਸਾਰੀਆਂ ਇਕੱਠੀਆਂ ਹੁੰਦੀਆਂ ਨੇ। ਤੇ ਇਹ ਮਮਤਾ ਬੈਨਰਜੀ ਦੀ ਜਿਹੜੀ ਅਪਰੋਚ ਹੈ ਨਾ, ਇਹ ਰਾਈਟ ਡਾਇਰੈਕਸ਼ਨ ਵੱਲੋਂ ਆ, ਕਿਉਂਕਿ ਲਗਭਗ 10 ਸੂਬੇ ਨੇ ਜਿਨ੍ਹਾਂ ਦੇ ਵਿੱਚ ਜੇ ਉਹ ਇਕੱਠੇ ਹੋ ਕੇ ਲੜਦੇ ਆ ਤੇ ਇਹ ਜਿਹੜੀਆਂ ਸੀਟਾਂ ਨੇ ਕੋਈ 45% ਦੇ ਕਰੀਬ ਲੋਕ ਸਭਾ ਦੀਆਂ ਸੀਟਾਂ ਉੱਥੋਂ ਆਉਣ ਵਾਲੀਆਂ ਨੇ, ਜਿਹੜੀਆਂ ਆਉਂਦੀਆਂ ਨੇ, ਮਤਲਬ ਕਿ 2024 ਦੇ ਵਾਸਤੇ। ਜੇ ਇਹ ਇੱਕ ਸਟ੍ਰੈਟਜੀ ਦੇ ਤਹਿਤ ਇਕੱਠੇ ਹੋ ਕੇ ਲੜਦੇ ਆ ਤੇ ਇਹ ਨਹੀਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਨਹੀਂ ਜਾ ਸਕਦਾ। ਭਾਰਤੀ ਜਨਤਾ ਪਾਰਟੀ ਦਾ ਇੱਕ ਤਰੀਕਾ ਹੈ, ਇੱਕ ਸਟਾਈਲ ਹੈ, ਉਹ ਬਹੁਤ ਹਮਲਾਵਰ ਨੀਤੀ ਜਿਹੜੀ ਉਹ ਅਪਣਾਉਂਦੀ ਆ। ਤਾਂ ਕਰਕੇ ਮੈਂ ਕਿਹਾ ਕਿ ਜਿਹੜਾ ਹਮਲਾਵਰ ਆਗੂ ਹੈ ਨਾ, ਉਹ ਭਾਰਤੀ ਜਨਤਾ ਪਾਰਟੀ ਦਾ ਤੋੜ ਬਣੂਗਾ। ਸ਼ਰਦ ਪਵਾਰ ਹੋਰੀ ਹਮਲਾਵਰ ਨੇਤਾ ਨਹੀਂ ਗੇ। ਠੀਕ ਹੈ। ਮਮਤਾ ਬੈਨਰਜੀ ਹਮਲਾਵਰ ਨੇਤਾ ਹੈ, ਅਰਵਿੰਦ ਕੇਜਰੀਵਾਲ ਹਮਲਾਵਰ ਨੇਤਾ ਹੈ, ਔਰ ਕਿਸੇ ਵੇਲੇ ਨਿਤਿਸ਼ ਕੁਮਾਰ ਬੜੇ ਹਮਲਾਵਰ ਨੇਤਾ ਗਿਣੇ ਜਾਂਦੇ ਸੀ, ਪਰ ਉਹ ਭਾਰਤੀ ਜਨਤਾ ਪਾਰਟੀ ਜੋਗੇ ਰਹਿ ਗਏ। ਲਾਲੂ ਪ੍ਰਸਾਦ ਯਾਦਵ ਬੜੇ ਹਮਲਾਵਰ ਨੇਤਾ ਹੁੰਦੇ ਸੀਗੇ, ਉਹ ਫਸ ਗਏ ਕੇਸਾਂ ਦੇ ਮਾਮਲਿਆਂ ਦੇ ਵਿੱਚ। ਤੋਂ ਜਿਹੜੇ ਨਵੇਂ ਨੇਤਾ ਉੱਭਰ ਰਹੇ ਨੇ ਇਸ ਵੇਲੇ ਇਸ ਸਿਆਸੀ ਜਿਹੜਾ ਪਲੇਟਫਾਰਮ ਦੇ ਉੱਤੇ, ਉਹਨਾਂ ਦੇ ਵਿੱਚੋਂ ਮਮਤਾ ਬੈਨਰਜੀ ਇੱਕ ਹੈਗੀ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਾਬੂ ਕਾਸ਼ੀ ਰਾਮ ਹੋਰੀ ਕਿਸੇ ਵੇਲੇ ਹਮਲਾਵਰ ਨੇਤਾ ਹੁੰਦੇ ਸੀਗੇ। ਅੱਜ ਮਾਇਆਵਤੀ ਹੋਰਾਂ ਨੇ ਬਸਪਾ ਜਿਹੜੀ ਆ ਜੀ ਉਹ ਲਗਭਗ ਸਮਾਪਤੀ ਦੇ ਕੰਢੇ ਲੈ ਆਂਦੀ ਆ, ਤੇ ਇੱਕ ਨੈਸ਼ਨਲ ਨੇਤਾ ਦੀ ਲੋੜ ਹੈ ਜਿਹਦੀ ਅਗਵਾਈ ਦੇ ਵਿੱਚ ਇਹ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਉਹ ਇਕੱਠੀਆਂ ਹੋਣ। ਜੀ ਬਿਲਕੁਲ, ਦੇਸ਼ ਦੇ ਢਾਂਚੇ ਦੇ ਹਿਸਾਬ ਦੇ ਨਾਲ ਖੇਤਰੀ ਪਾਰਟੀਆਂ ਦੀ ਬਹੁਤ ਵੱਡੀ ਅਹਿਮੀਅਤ ਸੀ, ਰਹੇਗੀ, ਰਹਿਣੀ ਵੀ ਹੈ। ਤੇ ਪਰ ਖੇਤਰੀ ਕੁਝ ਪਾਰਟੀਆਂ ਨੇ ਆਪਣਾ ਵਜੂਦ ਆਪ ਖਤਮ ਕੀਤਾ, ਕੁਝ ਖੇਤਰੀ ਪਾਰਟੀਆਂ ਨੂੰ ਕੇਂਦਰ ਦੀਆਂ ਪਾਲਿਸੀਆਂ ਨੇ ਖਤਮ ਕਰ ਦਿੱਤਾ ਹੈ। ਕੌਮੀ ਜਾਂ ਖੇਤਰੀ ਪੋਲੀਟੀਕਲ ਥਿਊਰਮਸ ਨੂੰ, ਪੋਲੀਟੀਕਲ ਕੈਲਕੂਲੇਸ਼ਨਸ ਨੂੰ ਸੋਲਵ ਕਰਨਾ, ਉਹਨਾਂ ਨੂੰ ਰੀਡ ਕਰਨਾ, ਸਟੱਡੀ ਕਰਨਾ ਬਹੁਤ ਜੋਖਮ ਭਰਿਆ ਤੇ ਔਖਾ ਕੰਮ ਹੈ। ਪਰ ਪਨੂ ਸਾਹਿਬ, ਅਸੀਂ ਤੁਹਾਡੇ ਤੋਂ ਇਹ ਕੰਮ ਕਰਵਾਉਂਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਾਨੂੰ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਿਵੇਂ ਕਰ ਸਕਦੇ ਹਾਂ, ਹੋਰ ਚੰਗੇ ਤਰੀਕੇ ਨਾਲ ਤੁਹਾਡੇ ਤੱਕ ਇਹ ਪਹੁੰਚਦਾ ਪ੍ਰੋਗਰਾਮ ਕਿਵੇਂ ਕਰੀਏ, ਤੁਸੀਂ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋ। ਸੋ ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ